ਅੱਜ ਦੀ ਇਹ ਦਰਦਨਾਕ ਕਹਾਣੀ ਹੈ ਜਵਾਲਾ ਸਿੰਘ ਤੋਂ ਦੀਨ ਮੁਹੰਮਦ ਬਣਨ ਦੀ। ਇਹ ਬਜ਼ੁਰਗ ਮੁਸਲਮਾਨ ਹੋ ਗਏ 47 ਤੋਂ ਪਹਿਲਾਂ ਤੇ ਇਹਨਾਂ ਦੇ ਸਾਰੇ ਚਾਚੇ ਤਾਏ ਫੁੱਫੀਆਂ ਜਿੰਨੇ ਰਿਸ਼ਤੇਦਾਰ ਸਨ ਸਾਰੇ ਉੱਥੇ ਰਹਿ ਗਏ। ਇਹਨਾਂ ਨਾਲ ਉੱਥੇ ਕੀ ਬੀਤਿਆ, ਇਹਨਾਂ ਦੀ ਬੜੀ ਦਰਦਨਾਕ ਕਹਾਣੀ ਤੇ ਸਬਕ ਅਮੋਜ਼ ਕਹਾਣੀ ਇਹਨਾਂ ਕੋਲ ਸੁਣਨੇ ਆ। ਇਹ ਪਾਕਿਸਤਾਨ ਆ ਗਏ ਤੇ ਇੱਥੇ ਆ ਕੇ ਕਿਸ ਹਾਲਤ 'ਚ ਨੇ, ਹਜੇ ਵੀ ਬਜ਼ੁਰਗ ਆਪਣੇ ਵੱਡਿਆਂ ਨੂੰ ਉੱਥੋਂ ਵਾਲਿਆਂ ਨੂੰ ਯਾਦ ਕਰਕੇ ਰੋਂਦੇ ਨੇ। ਆਓ ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ। अस्सलाम वालेकुम जी। वालेकुम सलाम। बुजुर्गो की हाल चाल? खैर है जी। की ना अपना बाबेओ? मेरा नाम शेर मोहम्मद है जी। शेर मुहम्मद हाँ जी। ते अपने वाल साहब दा की नाम सी? ਉਹਦਾ ਨਾਮ ਸਰਦਾਰ ਮੁਹੰਮਦ ਸੀ ਜੀ। सरदार मुहम्मद। ਜੀ। बाबा जी अपने दादे दा की नाम सी? ਦਾਦੇ ਦਾ ਨਾਮ ਸੀ ਸੁੱਧਾ। सुद्धा। ਹਾਂ। अच्छा जी, ते परदादे दा नाम? ਪੜਦਾਦੇ ਦਾ ਨਾਮ ਸੀ ਜੀ ਜਵਾਲਾ ਸਿੰਘ ਅਲ ਮਸ਼ਹੂਰ ਦੀਨ ਮੁਹੰਮਦ। जवाला सिंह। ਹਾਂ। यानी वो सिख सी, ਹਾਂ। अल मशहूर दिन मुहम्मद तो मुराद के मुसलमान हो गया सी? ਮੁਸਲਮਾਨ ਹੋ ਗਿਆ। अच्छा जी, माशाल्लाह। अच्छा अच्छा, सिखों तो दादा परदादा मुसलमान होया। ये वंड तो पहले होया कुछ? ਹਾਂਜੀ। कुछ साल पहले? सन 47 ਤੋਂ ਪਹਿਲੇ। अच्छा, पहले मुसलमान हो गए सी। अच्छा बाबा जी थोड़ा सानू दसो कि अपना पिछोकड़ला पिंड इंडिया वाला जिहड़ा चढ़दे पंजाब विच किहड़ा सी? ਸਾਡਾ ਪਿੰਡ ਸੀ ਜੀ ਸੈਂਸਰਾ ਕਲਾਂ। ਸੈਂਸਰਾ ਕਲਾਂ, ਹਾਂ। ਯਾਨੀ ਵੱਡਾ ਸੈਂਸਰਾ। ਹਾਂ। ਹਾਂਜੀ ਜੀ। ਹਾਂਜੀ। ਅੱਛਾ ਬਜ਼ੁਰਗੋ, ਆਪਣੇ ਪਿੰਡ ਦੇ ਆਲੇ ਦੁਆਲੇ ਪਿੰਡ ਕਿਹੜਾ ਕਿਹੜਾ ਸੀ? ਆਲੇ ਦੁਆਲੇ ਹੈਗੇ ਜੀ ਪਿੰਡ ਆਪਣਾ ਮੱਲੂ ਨੰਗਲ, ਤੋਲੇ ਨੰਗਲ, ਮਹਿਲਾਂ ਵਾਲਾ, ਅੱਛਾ, ਕਪਿਤਗੜ, ਇਹੋ ਜਿਹੇ ਪਿੰਡ ਸਨ। ਅੱਛਾ ਬਾਬਾ ਜੀ, ਆਪਾਂ ਨੂੰ ਉੱਥੇ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਲੱਗਦਾ ਸੀ? ਤਹਿਸੀਲ ਜ਼ਿਲ੍ਹਾ ਤਾਂ ਸਾਨੂੰ ਲੱਗਦਾ ਸੀ ਅੰਮ੍ਰਿਤਸਰ। ਅੱਛਾ, ਤਹਿਸੀਲ ਸਾਨੂੰ ਲੱਗਦੀ ਸੀ ਅਜਨਾਲਾ। ਅਜਨਾਲਾ। ਅੱਛਾ, ਮਜੀਠਾ ਥਾਣਾ ਲੱਗਦਾ। ਮਜੀਠਾ ਥਾਣਾ ਸੀ। ਸਹੀ ਹੈ, ਸਹੀ ਸਹੀ। ਤੇ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਉਸ ਟਾਈਮ ਕਿਹੜੀ ਕਿਹੜੀ ਜ਼ਾਤ ਦੇ, ਕਬੀਲੇ ਤੇ ਮਜ਼ਹਬ ਦੇ, ਧਰਮ ਦੇ ਲੋਕੀ ਸਨ? ਉੱਥੇ ਜ਼ਿਆਦਾ ਸਿੱਖ ਹੀ ਸਨ ਅੱਛਾ। ਤੇ ਕੁਛ ਆਪਣਾ ਅਨਸਾਰੀ ਸਨ, ਜਿਹੜੇ ਕੁਛ ਘਰ ਅਨਸਾਰੀਆਂ ਦੇ ਸਨ। ਜਲਾਏ ਜਿਨ੍ਹਾਂ ਨੂੰ ਕਹਿੰਦੇ ਆ। ਹਾਂਜੀ। ਹਾਂਜੀ। ਕੁਛ ਘਰ ਆਪਣਾ ਮੋਚੀਆਂ ਦੇ ਸਨ ਅੱਛਾ, ਤੇ ਇਹ ਥੋੜੇ ਹੀ ਘਰ ਸਨ ਤੇ ਜ਼ਿਆਦਾ ਮਤਲਬ ਸਿੱਖ ਸਨ ਜ਼ਿਆਦਾ? ਜੱਟਾਂ ਦੀ ਜ਼ਿਆਦਾ, ਸਿੱਖਾਂ ਦੀ ਜ਼ਿਆਦਾ ਉਹ ਪਿੰਡ ਸੀ। ਅੱਛਾ ਬਾਬਾ ਜੀ, ਜਿਹੜੇ ਸਿੱਖ ਸਨ ਪਿੰਡ ਦੇ, ਉਹਨਾਂ ਦੀ ਜ਼ਾਤ ਕਿਹੜੀ? ਜਿਵੇਂ ਸਾਡੇ ਚ ਜ਼ਾਤਾਂ ਹੁੰਦੀਆਂ, ਉਹਨਾਂ ਦੀ ਕਿਹੜੀ ਜ਼ਾਤ ਉਹਨਾਂ ਸੀ? ਚ ਆਪਣਾ ਮੁਖਤਲਿਫ ਜ਼ਾਤਾਂ ਸੀ, ਜਿਵੇਂ ਸਾਡੀ ਰੰਧਾਵੇ ਆ ਅੱਛਾ ਤੇ ਕੋਈ ਕਾਲੋਂ ਸਨ, ਅੱਛਾ ਅੱਛਾ। ਤੇ ਕੋਈ ਰੰਧਾਵੇ, ਕੋਈ ਕਾਲੋਂ, ਇਸ ਤਰ੍ਹਾਂ ਕਰਕੇ ਚੀਮੇ ਚੱਠੇ ਗਵਾਂਜ ਦੇ ਮਿਕਸ ਹੋਣਗੇ। ਹਾਂਜੀ, ਤਿੰਨ ਚਾਰ ਜ਼ਾਤ। ਅੱਛਾ ਬਾਬਾ ਜੀ, ਮੈਂ ਤੁਹਾਨੂੰ ਨਹੀਂ ਪੁੱਛਿਆ ਕਿ ਤੁਹਾਡੀ ਜ਼ਾਤ ਕਿਹੜੀ? ਸਾਡੀ ਵੀ ਰੰਧਾਵੇ। ਅੱਛਾ ਬਜ਼ੁਰਗੋ, ਰੰਧਾਵੇ ਤੁਸੀਂ ਜਦੋਂ ਸਿੱਖ ਸੋ, ਸਿੱਖੋਂ ਲਾਪਾਂ ਨੇ ਤੁਹਾਨੂੰ ਜਿਹੜਾ ਮੁਸਲਮਾਨ ਕਰ ਦਿੱਤਾ, ਉਹ ਪਹਿਲੇ ਵੀ ਰੰਧਾਵੇ ਸੋ, ਬਾਅਦ ਚ ਉਹੀ ਜ਼ਾਤ ਹੋਈ? ਪਹਿਲੀ ਰੰਧਾਵੇ। ਅੱਛਾ ਅੱਛਾ, ਰੰਧਾਵੇ ਸੋ ਤੁਸੀਂ। ਜ਼ਾਤ ਤੇ ਨਹੀਂ ਨਾ ਬਦਲੀ, ਹਾਂਜੀ, ਜ਼ਾਤ ਹਾਂਜੀ। ਤੇ ਜਾਟੀ ਰਹਿ ਗਈ ਨਾ, ਹਾਂਜੀ ਹਾਂਜੀ ਤੇ ਹਾਂਜੀ, ਗੋਤ ਵੀ ਰਹਿ ਗਈ, ਕੋਤ ਵੀ ਰਹਿ ਗਈ। ਬਸ ਮਜ਼ਹਬ ਚੇਂਜ ਕੀਤਾ। ਮਜ਼ਹਬ ਚੇਂਜ ਹੋਇਆ। ਅੱਛਾ ਅੱਛਾ, ਚਲੋ ਇਹ ਤੇ ਬੜੀ ਚੰਗੀ ਗੱਲ ਜ਼ਾਤ ਹੈ। ਤੇ ਨਹੀਂ ਨਾ ਚੇਂਜ ਹੋਈ। ਹਾਂਜੀ ਹਾਂਜੀ। ਤੇ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਨੰਬਰਦਾਰ ਕਿਹੜਾ ਹੁੰਦਾ ਸੀ ਉੱਥੇ? ਨੰਬਰਦਾਰ ਉਦੋਂ ਹੁੰਦਾ ਸੀ ਜੀ ਬਾਬਾ ਚੰਨਣ ਸਿੰਘ। ਬਾਬਾ ਚੰਨਣ ਸਿੰਘ? ਹਾਂਜੀ। ਅੱਛਾ। ਸਾਡਾ ਦਾਦਾ ਹੀ ਲੱਗਦਾ ਸੀ। ਤੁਹਾਡਾ ਦਾਦਾ ਸੀ ਉਹ? ਹਾਂ, ਅੱਛਾ ਅੱਛਾ, ਦਾਦੇ ਦਾ ਭਰਾ ਸੀ। ਸਮਝ ਲੱਗਦੀ ਪਈ ਜਾਂਦੀ ਸਾਨੂੰ। ਹਾਂਜੀ ਹਾਂਜੀ। ਆਲਾ ਨੰਬਰਦਾਰ ਉਹ ਸੀ ਤੇ 12 ਪੱਤੀਆਂ ਦਾ ਪਿੰਡ ਸੀ। ਹਾਂਜੀ ਹਾਂਜੀ। 12 ਨੰਬਰਦਾਰੀਆਂ ਸੀ ਹਾਂ ਹਾਂ। ਤੇ ਆਲਾ ਨੰਬਰਦਾਰ ਬਾਬਾ ਚੰਨਣ ਸਿੰਘ ਸੀ। ਤੁਹਾਡਾ ਦਾਦਾ ਜਿਹੜਾ? ਹਾਂਜੀ। ਅੱਛਾ, ਯਾਨੀ ਸਾਰਿਆਂ ਨਾਲੋਂ ਵੱਡਾ ਉਹ ਸੀ, ਜ਼ੈਲਦਾਰ ਕਹ ਲੋ ਜਾਂ ਜਿਵੇਂ। ਹਾਂਜੀ ਹਾਂ, ਹਾਂਜੀ। ਹਾਂ। ਆਲਾ ਨੰਬਰਦਾਰ ਉਹ ਸੀ ਅੱਛਾ। ਤੇ ਬਾਕੀ 12 ਨੰਬਰਦਾਰੀਆਂ ਸਨ। 12 ਪੱਤੀਆਂ ਦਾ ਪਿੰਡ ਸੀ। ਹੂੰ ਹੂੰ। 12 ਪਿੰਡਾਂ ਜਿਹੜਾ ਹੀ ਸੀ। ਬਾਬਾ ਜੀ 12 ਪੱਤੀ ਬਹੁਤ ਵੱਡਾ ਪਿੰਡ ਬਹੁਤ ਬਣਦਾ, ਵੱਡਾ ਕਸਬਾ ਸੀ ਇੱਕ। ਹਾਂਜੀ, ਬਹੁਤ ਵੱਡਾ ਪਿੰਡ ਸੀ। ਅੱਛਾ ਬਾਬਾ ਜੀ, ਆਪਣੇ ਪਿੰਡ ਦੇ ਵਿੱਚ ਮਸਜਿਦ ਹੁੰਦੀ ਸੀ ਉਦੋਂ? ਕੁਛ ਚੇਤਾ ਹੋਵੇ? ਹਾਂ, ਮਸਜਿਦ ਇੱਕ ਸੀ ਕਿ ਦੋ ਸਨ ਭਲਾ? ਮਸਜਿਦ ਇੱਕ ਸੀ ਹਾਂਜੀ। ਤੇ ਉਸ ਮਸਜਿਦ ਤੋਂ ਬੜਾ ਝਗੜਾ ਪਿਆ ਅੱਛਾ ਤੇ ਉਸ ਮਸਜਿਦ ਤੋਂ ਹੀ ਮਤਲਬ ਸਾਡੇ ਬਾਬੇ ਦੇ ਮੁੱਠ ਚੱਲੀ, ਜਿਹੜਾ ਮੁਸਲਮਾਨ ਹੋਇਆ। ਅੱਛਾ ਅੱਛਾ। ਤੇ ਉਹ ਉਹਦੇ ਤੇ ਹੀ ਫਿਰ ਬਾਂਗਾ ਬੂੰਗਾ ਉਦੋਂ ਹੀ ਮਿਲੀਆਂ ਜਦੋਂ ਮੁਸਲਮਾਨ ਹੋਏ ਉੱਥੇ। ਅੱਛਾ ਅੱਛਾ। ਤੇ ਮਸਜਿਦ ਉਹਦੀ ਪਈ ਸੀ ਹਾਂ ਤੇ ਮੁਸਲਮਾਨਾਂ ਨੇ ਇਬਾਦਤ ਕਰਨੀ ਸੀ ਨਾ, ਹਾਂਜੀ ਹਾਂਜੀ। ਤੇ ਉਹ ਆਪਣਾ ਫਿਰ ਉਹ ਆਬਾਦ ਕੀਤੀ। ਬਾਬੇ ਸਾਡੇ ਨੇ ਸਾਰੇ, ਉਹ ਜਿੰਨੇ ਸਨ ਸਾਰੇ ਫਿਰ ਇਕੱਠੇ ਹੋ ਕੇ ਬਾਬੇ ਕੋ ਆਏ ਵੀ ਤੂੰ ਆਪਣਾ ਜ਼ਿਮੀਦਾਰ ਬੰਦਾ ਹੂੰ ਹੂੰ। ਤੇ ਮਸਜਿਦ ਜਿਹੜੀ ਆ ਇੱਥੇ ਅਜ਼ਾਨ ਦੇਣੀ ਆ। ਫਿਰ ਲੰਮੀ ਚੌੜੀ ਗੱਲ ਹੈ ਨਾ, ਗੱਲ ਬਹੁਤ ਅੱਛਾ ਲੰਮੀ ਅੱਛਾ, ਚੌੜੀ ਹੈ। ਲੜਾਈ ਹੋਈ ਸੀ ਇਸ ਕੰਮ ਦੀ? ਨਹੀਂ, ਲੜਾਈ ਨਹੀਂ। ਬਸ ਬਜੇ ਰਹਿ ਗਿਆ। ਅੱਛਾ ਅੱਛਾ।
ਬਚ ਬਚਾ ਰਹਿ ਗਿਆ ਸੀ, ਇਸ ਕਰਕੇ ਹੂੰ ਕਿ ਨੰਬਰਦਾਰੀ ਵੀ ਸਾਡੀ ਸੀ ਅੱਛਾ ਤੇ ਬਾਬਾ ਵੀ ਸਾਡਾ ਹੀ ਸੀ ਜਿਹੜਾ ਬਾਂਗ ਲਵਾਉਣ ਲਿਆ ਸੀ। ਹਾਂ ਤੇ ਇਸ ਵਾਰ ਚ ਫਿਰ ਜਦੋਂ ਇਕੱਠ ਹੁੰਦਾ ਸੀ ਨਾ, ਹਾਂ ਜੋ ਹੁਣ ਇਹ ਕਹਿੰਦੇ ਸਾਰੇ ਇੱਕੋ ਹੀ ਸਨ, ਹਾਂਜੀ ਹਾਂਜੀ ਤੇ ਉਹ ਕਹਿੰਦੇ ਸਨ ਯਾਰ ਤੁਸੀਂ ਉਹਨਾਂ ਨੂੰ ਬਣਾਉਣ ਦਿਓ ਤੇ ਤਾਂ ਤੁਸੀਂ ਵੀ ਆਪਣਾ, ਤੁਹਾਨੂੰ ਕਿਹੜਾ ਗੁਰਦੁਆਰੋਂ ਡੱਕਦੇ ਨੇ, ਤੁਸੀਂ ਉਹ ਇਬਾਦਤ ਦਾ ਉਹਨਾਂ ਨੂੰ ਇਬਾਦਤ ਕਰਨ ਦਿਓ। ਉਹ ਫਿਰ ਬਣਾਤੀ ਮਸਜਿਦ, ਫਿਰ ਮੁੜ ਕੇ ਇੱਕ ਮਸਜਿਦ ਫਿਰ ਦਾਦੇ ਨੇ ਬਣਾਈ। ਅੱਛਾ ਅੱਛਾ, ਫਿਰ ਇੱਕ ਹੋਰ ਬਣਾਈ। ਹਾਂ, ਅੱਛਾ ਅੱਛਾ ਫਿਰ ਮਸਜਿਦ ਇੱਕ ਸਾਡੇ ਦਾਦੇ ਨੇ ਬਣਾਈ। ਅੱਛਾ ਅੱਛਾ ਬਾਬਾ ਜੀ ਇਹ ਦੱਸੋ ਕਿ ਜਿਹੜਾ ਤੁਹਾਡਾ ਵੱਡ ਵਡੇਰਾ ਤੁਹਾਡਾ ਬਜ਼ੁਰਗ ਮੁਸਲਮਾਨ ਹੋਇਆ, ਹਾਂਜੀ, ਉਹਦਾ ਨਾਂ ਤੇ ਉਹਦੇ ਜਿਹੜੇ ਮਤਲਬ ਭਰਾ ਸੀ ਸਕੇ ਚਾਚੇ ਬਾਬੇ, ਉਹਨਾਂ ਦੇ ਨਾਮ ਮਾੜੇ ਜਿਹੇ ਦੱਸ ਦਿਓ। ਇੱਕ ਉਹਨਾਂ ਦਾ ਭਰਾ ਸੀ ਜੀ ਲਾਲ ਸਿੰਘ, ਅੱਛਾ ਉਹ ਵੀ ਮਤਲਬ ਸਿੱਖ ਰਹਿ ਗਿਆ। ਹਾਂ ਇੱਕ ਉਹਨਾਂ ਦਾ ਭਰਾ ਸੀ ਤੇਜਾ ਸਿੰਘ, ਤੇਜਾ ਸਿੰਘ ਹਾਂਜੀ ਨਾ ਉਹਨਾਂ ਦਾ ਭਤੀਜਾ ਸੀ, ਤੇਜਾ ਸਿੰਘ। ਤੇਜਾ ਸਿੰਘ ਭਤੀਜਾ ਸੀ। ਤੇ ਤੇਜਾ ਸਿੰਘ ਦਾ ਪਿਓ ਵੀ ਨਹੀਂ ਸੀ ਮੁਸਲਮਾਨ ਹੋਇਆ। ਅੱਛਾ ਤੇ ਅੱਛਾ ਬਾਕੀ ਕਬੀਲਾ ਕੋਈ ਵੀ ਨਹੀਂ ਸੀ ਮੁਸਲਮਾਨ ਹੋਇਆ, ਸਾਡਾ ਬਾਬਾ ਹੀ ਹੋਇਆ ਮੁਸਲਮਾਨ। ਤੇ ਇੱਥੇ ਫਿਰ ਉੱਥੇ ਗੱਡੀ ਚੱਲਦੀ ਰਹੀ, ਇਕੱਠੇ ਬੈਠੇ ਸਾਂ ਸਾਰੇ ਇੱਕ ਥਾਂ ਤੇ, ਉੱਥੇ ਕੋਈ ਫਰਕ ਨਹੀਂ ਸੀ। ਉਹ ਫਿਰ ਜਦੋਂ ਉੱਠੇ ਤੇ ਬਾਬਾ ਜੀ ਫਰਕ ਪੈ ਗਿਆ। ਆਪਣੇ ਪਿੰਡ ਦੇ ਵਿੱਚ ਗੁਰਦੁਆਰੇ ਕਿੰਨੇ ਸਨ? ਗੁਰਦੁਆਰਾ ਦੋ ਦਿਨ ਵਾਲਾ ਹੀ ਪਤਾ ਹੈ, ਦੋ ਤਿੰਨ ਹੈ ਸਨ, ਇਹਨਾਂ ਦਾ ਪਤਾ ਜਿੰਨਾ ਦਾ। ਗੁਰਦੁਆਰੇ ਕਾਫੀ ਅੱਛਾ ਕਿਉਂ ਪਿੰਡ ਬੜਾ ਵੱਡਾ ਸੀ ਤਗੜਾ, ਪਿੰਡ ਬੜਾ ਤੁਸੀਂ ਦੱਸਦੇ ਬਹੁਤੇ ਸਿੱਖ ਸਨ। ਹੁਣ ਇਹ ਵੀ ਸਾਨੂੰ ਪਤਾ ਲੱਗਾ ਵੀ ਜਿਹੜੇ ਸਾਡਾ ਹਾਤਾ ਸੀ ਨਾ ਵੱਡਾ ਹਾਂਜੀ ਵੇਲੀ ਮਾਲ ਵਾਲੀ, ਹਾਂ ਉੱਥੇ ਵੀ ਗੁਰਦੁਆਰਾ ਬਣ ਗਿਆ। ਅੱਛਾ, ਉੱਥੇ ਵੀ ਗੁਰਦੁਆਰਾ ਜਿਹੜੀ ਤੁਹਾਡੀ ਮਲਕੀਅਤ ਸੀ, ਹੈ, ਜਿਹੜੀ ਤੁਹਾਡੀ ਮਲਕੀਅਤ ਸੀ ਵੇਲੀ ਸੀ। ਸਾਡੀ। ਅੱਛਾ ਅੱਛਾ ਤੇ ਸਾਡੇ ਉਹ ਹੈਗੇ ਨਾ ਉਹ ਆਪਣਾ ਉਧਰ ਹੀ ਰਾਬਤੇ ਨੇ, ਸਾਡੇ ਫੋਨ ਫਾਨ ਕਰਦੇ ਨੇ ਸਾਨੂੰ, ਅੱਛਾ ਅੱਛਾ ਖੈਰ ਸੁੱਖ ਪੁੱਛਦੇ ਆ ਇੱਕ ਦੂਜੇ ਨੂੰ। ਹਾਂ ਤੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਉਹਨਾਂ ਨਾਲ ਰਾਬਤਾ ਹੁੰਦਾ ਤੁਹਾਡਾ? ਹਾਂਜੀ ਦੇਖੋ ਜੀ ਉਹ ਰਿਸ਼ਤਾ ਤੇ ਨਹੀਂ ਨਾ ਟੁੱਟ ਜਾਣਾ। ਤੁਸੀਂ ਮੁਸਲਮਾਨ ਭਾਵੇਂ ਸਿੱਖ ਨੇ, ਚਲੋ ਲੱਗਦੇ ਤੇ ਹੱਥ ਨਾ ਆਪਣੇ ਚਾਚੇ ਬਾਬੇ ਦੇ। ਬਿਲਕੁਲ। ਅੱਛਾ ਅੱਛਾ ਉਹ ਹੁਣ ਭਰਾ ਵੀ ਨੇ ਸਾਡੇ, ਹਾਂਜੀ ਚਾਚੇ ਵੀ ਸਾਡੇ ਨੇ ਉਧਰ ਹੀ, ਭਰਾ ਵੀ ਸਾਡੇ ਉਧਰ ਹੀ, ਹਾਂ। ਕੁਛ ਉਧਰ ਹੀ। ਹਾਂਜੀ ਇਹ ਇਕੱਲਾ ਸਾਡਾ ਬਾਬਾ ਮੁਸਲਮਾਨ ਹੋ ਗਿਆ ਤੇ ਇੱਧਰ ਭੱਜ ਆਏ। ਹਾਂ ਸਾਡੇ ਨਾਲ ਇੱਕੋ ਹੀ ਥਾਂ ਸੀ ਇਕੱਲੇ। ਹਾਂਜੀ ਹਾਂਜੀ ਉਹ ਭਲਾ ਪਿੰਡ ਦੇ ਵਿੱਚ ਫਿਰ ਸ਼ੁਕਰ ਹੈ ਉਸ ਮਾਲਕ ਦਾ, ਇੱਜ਼ਤ ਆਬਰੂ ਨਾਲ ਆਪਣੀ ਜ਼ਿੰਦਗੀ ਕੱਢੀ ਆ, ਕਿਸੇ ਨਾਲ ਲੜਾਈ ਝਗੜੇ ਨਹੀਂ ਕੀਤੇ, ਬਹੁਤ ਅੱਛੇ ਤਰੀਕੇ ਨਾਲ ਹਰ ਕਿਸੇ ਦੇ ਪੇਸ਼ ਆਏ ਆ, ਔਰ ਹਰ ਕਿਸੇ ਨੇ ਸਾਡੀ ਇੱਜ਼ਤ ਕੀਤੀ ਪਿੰਡ ਦੇ ਵਿੱਚ ਵੀ। ਬਾਬਾ ਜੀ ਜਦੋਂ ਤੁਹਾਡਾ ਫਿਰ ਬਜ਼ੁਰਗ ਵੱਡ ਵਡੇਰਾ ਹੋਇਆ ਮੁਸਲਮਾਨ, ਹਾਂਜੀ, ਤੁਹਾਡੀ ਸ਼ਰੀਕਾ ਬਰਾਦਰੀ ਨੇ ਕੋਈ ਲੜ ਭਾਂਦਾ ਮਤਲਬ ਕੋਈ ਐਕਸ਼ਨ ਪੁੱਠਾ ਤੇ ਨਹੀਂ ਲਿਆ ਵੀ ਇਹਨੂੰ ਮਾਰੀਏ ਜਾਂ ਕੀ ਹੈ ਮਤਲਬ? ਮਾਰਨ ਦਾ ਐਕਸ਼ਨ ਨਹੀਂ ਸੀ ਲਿਆ, ਮਾਰਨ ਦਾ ਐਕਸ਼ਨ ਹੀ ਇਹ ਪੁੱਠੇ ਹੀ ਐਕਸ਼ਨ ਜਾਣਗੇ ਜਦੋਂ ਪੰਚਾਇਤਾਂ ਇਕੱਠੀਆਂ ਹੋਣ ਲੱਗ ਪਈਆਂ, ਕਈ ਕੁਛ ਹੋਣ ਲੱਗ ਵੀ ਕਿਉਂ ਮੁਸਲਮਾਨ ਹੋਇਆ? ਲੱਤ ਪੈ ਗਿਆ ਇੱਕ ਦੀ ਮੁਸੀਬਤ ਵੇਖੀ ਤੁਹਾਡੇ ਵੱਡਿਆਂ ਨੇ? ਬੜੀ ਵੇਖੀ, ਇੰਨੀ ਮੁਸੀਬਤ ਵੇਖੀ ਕਿ ਪੂਰੀ ਬਰਾਦਰੀ ਇੱਕ ਪਾਸੇ ਹੋ ਗਈ ਸੀ ਤੇ ਸਾਡਾ ਬਾਬਾ ਇਕੱਲਾ ਇੱਕ ਪਾਸੇ ਰਹਿ ਗਿਆ। ਤੇ ਬਾਬਾ ਨੰਬਰਦਾਰ ਸੀ ਨਾਲ ਪਾਸ। ਬਿਲਕੁਲ ਉੱਚੀ ਬੋਲੋ, ਥੋੜਾ ਉੱਚੀ ਬੋਲੋ, ਰਿਕਾਰਡ ਸਹੀ ਹੋਏਗੀ ਨਾ ਆਵਾਜ਼। ਤੇ ਇਕੱਲੇ ਰਹਿ ਗਿਆ ਸੀ ਸਾਡਾ ਬਾਬਾ। ਹਾਂਜੀ ਕਿਉਂ ਜਦੋਂ ਆਇਆ ਮਕਾਮ, ਉਹ ਜਦੋਂ ਅਜ਼ਾਨ ਜੂਨ ਹੋਈ ਤੇ ਫਿਰ ਲੜਾਈਆਂ ਝਗੜੇ ਫਿਰ ਸ਼ੁਰੂ ਹੋ ਗਏ, ਵੱਧਦੇ ਗਏ। ਉਹ ਫਿਰ ਪੰਚਾਇਤਾਂ ਭਰਿਆ ਇਕੱਠੀਆਂ ਹੁੰਦੀਆਂ ਰਹੀਆਂ। ਫਿਰ ਸਾਡੇ ਬਾਬੇ ਨੇ ਆਖਿਆ ਯਾਰ ਤੁਸੀਂ ਮੇਰੀ ਸ਼ਾਮ ਲਾਟ ਵੰਡ ਦਿਓ, ਮੈਂ ਤੁਹਾਡੇ ਨਾਲ ਵੱਖਰਾ ਹੋ ਜਾਣਾ। ਫਿਰ ਉਹ ਸ਼ਾਮ ਲਾਟ ਵੱਡੀ ਪਿੰਡ ਦੇ ਨਾਲ ਸ਼ਾਮ ਲਾਟ ਸੀ 1200 ਵੀਗਾ। ਉਹ ਸ਼ਾਮ ਲਾਟ ਵੱਡੀ ਜਦੋਂ ਬਾਬੇ ਨੂੰ ਵੰਡ ਆ ਗਈ ਪਿੰਡ ਲਾ ਕੇ। ਅੱਛਾ ਅੱਛਾ ਫਿਰ ਉਹ ਦੂਸਰੇ ਇਤਰਾਜ਼ ਕਰਨ ਲੱਗੇ। ਬਾਬੇ ਨੇ ਆਖਿਆ ਵੀ ਇਹ ਤੇ ਹੁਣ ਵੰਡ ਆ ਗਈ ਆ ਉਹਨੂੰ, ਇਹ ਤੇ ਹੁਣ ਉਹਨੂੰ ਫਿਰ ਉਹਨਾਂ ਆਖਿਆ ਤਾਂ ਕਿ ਸਾਡੇ ਨੂੰ ਹੋਰ ਪੈਲੀ ਲੈ ਲਾ ਸਾਡੇ ਕੋਲ, ਇਹ ਛੱਡ ਦੇ। ਉਹਨੇ ਕਿਹਾ ਨਹੀਂ ਇਹ ਭਰਾਵਾਂ ਨਾਲੋਂ ਆਈ ਵੰਡ ਮੈਂ ਨਹੀਂ ਛੱਡਣੀ। ਉਹ ਫਿਰ ਨਹੀਂ ਉਹਨਾਂ ਨੇ ਛੱਡੀ ਤੇ ਲੜਾਈਆਂ ਝਗੜੇ ਤਾਂ ਫਿਰ ਹੁੰਦੇ ਹੀ ਰਹੇ ਆ, ਤੈਨੂੰ ਪਤਾ। ਫਿਰ ਮੁੜ ਕੇ ਜਦੋਂ ਇਹ ਟਾਈਮ ਆਇਆ ਫਿਰ ਜੱਸੇ ਪੈਣੇ ਸ਼ੁਰੂ ਹੋ ਗਏ। ਅੱਛਾ ਬਜ਼ੁਰਗੋ, ਕਰਨੇ ਆ ਗੱਲ ਆਪਾਂ। ਤੁਸੀਂ ਥੋੜਾ ਦੱਸੋ, ਆਪਣੀ ਜ਼ਮੀਨ ਹੈ ਸੀ ਉੱਥੇ? ਹਾਂ ਮਾਲਕ ਸੋ ਤੁਸੀਂ ਉੱਥੇ? 1200 ਵੀਘਾ ਸੀ ਜੀ।
ਆਪਣਾ 1200 ਵਿਗਾ ਸੀ? 1200 ਵੇਗਾ ਮਤਲਬ ਇਹ 1200 ਵੇਗਾ ਸੀ। ਅੱਛਾ ਜੀ। ਇਹਦੀ ਵੰਡ ਫਿਰ ਉਦੋਂ ਪਈ ਹਾਂ ਹਾਂ। ਜਦੋਂ ਅਸੀਂ ਮੁਸਲਮਾਨ ਹੋਏ, ਉਦੋਂ ਫਿਰ ਵੰਡ ਪੈ ਗਈ। ਜ਼ਾਹਿਰ ਫਿਰ ਉਹ ਉਸ ਤੋਂ ਪਹਿਲੇ ਕੋਈ ਵੰਡ ਨਹੀਂ ਸੀ, ਕੋਈ ਗੱਲ ਨਹੀਂ ਸੀ। ਉਦੋਂ ਫਿਰ ਵੰਡਾਂ ਪੈ ਗਈਆਂ, ਫਿਰ ਉਧਰੋਂ ਤਨਾਜ਼ੇ ਜੀ ਸ਼ੁਰੂ ਹੋ ਗਏ ਵੀ ਕਿਉਂ? ਸ਼ੁਰੂ ਹੋ ਗਏ, ਪਰ ਅੱਲਾ ਬਚਾਈ ਆਇਆ। ਮੇਨ ਝਗੜਾ ਜਿਹੜਾ ਉਹ ਕੋਈ ਨਹੀਂ ਸਾਡਾ ਹੋਇਆ। ਅੱਛਾ ਬਜ਼ੁਰਗੋ, ਜਦੋਂ ਤੁਸੀਂ ਮੁਸਲਮਾਨ ਹੋ ਗਏ ਬਾਅਦ 'ਚ ਫਿਰ ਤੁਹਾਡਾ ਮਿਲਣ ਵਰਤਨ ਫਿਰ ਵੀ ਰਿਹਾ ਸ਼ਾਦੀਆਂ ਵਿਆਹਾਂ ਤੇ ਆਪਸ 'ਚ ਕਿ ਉਹਨਾਂ ਨੇ ਤੁਹਾਡਾ ਬਾਈਕਾਟ ਕਰਤਾ? ਨਹੀਂ, ਦੂਸਰਿਆਂ ਤੁਹਾਡੇ ਉਹ ਜਿਹੜੇ ਨੰਬਰਦਾਰ ਸਿੱਖ ਸਨ ਕੋਈ ਬਾਈਕਾਟ ਨਹੀਂ ਕੀਤਾ? ਸਹੀ ਸਹੀ। ਉਹਨਾਂ ਨੇ ਕੀਤਾ। ਯਾਨੀ ਉਹਨਾਂ ਨੇ ਉਹ ਕੋਈ ਉਹਨਾਂ ਐਕਸ਼ਨ ਦਿਲੀ ਮੁਹੱਬਤ ਉੱਥੇ ਹੀ ਰਹੀ ਨਾ। ਜ਼ਾਹਿਰ ਬਾਤ ਹੈ ਜੀ, ਵੇਖੋ ਭਰਾ ਸਨ ਚਾਚੇ ਦੇ ਆਪਾਂ ਚਾਚਾ। ਉਹਨਾਂ ਕੋਈ ਐਕਸ਼ਨ ਨਹੀਂ ਲਿਆ। ਕੋਈ ਉਹਨਾਂ ਸਾਡੀ ਜਦੋਂ ਸਾਨੂੰ ਜੈਸਾ ਪਿਆ ਹੈ ਨਾ, ਹਾਂ ਹਾਂ। ਬਹੁਤ ਜ਼ਿਆਦਾ ਮਦਦ ਕੀਤੀ। ਸਾਡਾ ਉਹ ਬਾਬਾ ਹੀ ਸਾਨੂੰ ਸੀ ਕੱਢਣ ਵਾਲਾ ਉੱਥੋਂ ਨੰਬਰਦਾਰ। ਅੱਛਾ ਅੱਛਾ, ਉਹ ਸਿੱਖ ਜਿਹੜਾ ਜੀ ਉੱਥੇ ਨੇ ਜਿਹੜੇ ਨਹੀਂ ਤੇ ਅਸੀਂ ਨਿਕਲ ਹਜੇ ਕਿ ਉਹ ਜੇ ਆਪਣੀ ਕੇੜ ਕਰਦੇ ਵੀ ਕਿਉਂ ਮੁਸਲਮਾਨ ਗੁੱਸਾ ਕਰਦੇ ਤੁਹਾਨੂੰ ਮਰਵਾ ਸਕਦੇ ਸਨ? ਹਾਂ ਨਹੀਂ ਨਹੀਂ, ਉਹਨੇ ਖੂਨ ਤੇ ਹੱਥ ਨੇ ਉਹਨਾਂ ਕਿਹਾ ਹੀ ਨਹੀਂ। ਹਾਂ ਜਦੋਂ ਜੈਸਾ ਪਿਆ ਹੈ ਹਾਂਜੀ। ਤੇ ਫਿਰ ਉਹ ਬਾਬੇ ਸਾਡੇ ਦਾ ਮਾਮਾ ਜਥੇਦਾਰ ਸੀ। ਅੱਛਾ ਫਿਰ ਉਹਨੂੰ ਜਾ ਕੇ ਆਖਿਆ, ਉਹਨੇ ਫਿਰ ਉਹ ਨਿਹੰਗ ਘਲਾਏ। ਅੱਛਾ ਅੱਛਾ। ਫਿਰ ਉਹ ਝਗੜਾ ਹੋਇਆ ਸਾਡੇ ਪਿੰਡ 'ਚ ਬੜਾ। ਇਹ ਬਜ਼ੁਰਗੋ ਤੁਹਾਡੇ ਮੈਂ ਗੱਲ ਟੋਕਣਾ ਮਾਜ਼ਰਤ, ਨਿਹੰਗ ਕਿਹਨੂੰ ਕਹਿੰਦੇ ਨੇ? ਅੱਗੇ ਵੀ ਇੱਕ ਦੋ ਬਾਬੇ ਨੇ ਨਿਹੰਗ ਲੜਾਕੂ ਕੋਈ ਲੜਨ ਵਾਲੇ ਹੁੰਦੇ ਹਨ? ਹਾਂਜੀ, ਉਹ ਜਿਵੇਂ ਅਸੀਂ ਕਹਿੰਦੇ ਨੇ ਬਦਮਾਸ਼। ਸਿੱਖਾਂ ਦੇ ਵਿੱਚ ਜਿਵੇਂ ਹੁੰਦੇ ਆ ਨਾ, ਆਪਣਾ ਸਾਡੇ ਵਿੱਚ ਨੇ ਗੋਤਾਂ ਬਰਾਦਰੀਆਂ। ਅੱਛਾ ਅੱਛਾ ਉਹਨਾਂ 'ਚ ਵੀ ਨੇ ਇਹ ਨਿਹੰਗ ਜਿਹੜੇ ਹੁੰਦੇ ਆ ਨਾ, ਇਹ ਵੱਡੇ ਬਦਮਾਸ਼ ਹੁੰਦੇ ਆ। ਅੱਛਾ 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 ਇਹ ਕਾਲੀਆਂ ਪੱਗਾਂ ਹੁੰਦੀਆਂ ਨੇ, ਆੜੇ ਆੜੇ ਬਰਸੇ ਹੁੰਦੇ ਨੇ। ਅੱਛਾ ਅੱਛਾ। ਤੇ ਇਹ ਮਤਲਬ ਬਹੁਤ ਲੜਾਕੇ ਹੁੰਦੇ ਨੇ। ਹਾਂ ਹਾਂ ਹਾਂ। ਤੇ ਉਹ ਫਿਰ ਜਦੋਂ ਆਏ ਤੇ ਫਿਰ ਜੈਸਾ ਭੱਜ ਗਿਆ ਅੱਛਾ। ਤੇ ਦੋ ਧੀਆਂ ਸਾਡੇ ਪਿੰਡ ਦੀਆਂ ਲੈ ਗਏ। ਤੇ ਚੁੱਕ ਕੇ ਲੈ ਗਏ ਉਥੋਂ? ਬਾਬਾ ਜੀ ਜਿਹੜੀਆਂ ਧੀਆਂ ਖੜੀਆਂ ਹਾਂ, ਉਹ ਸਿੱਖਾਂ ਦੀਆਂ ਕਿ ਮੁਸਲਮਾਨਾਂ ਦੀਆਂ? ਮੁਸਲਮਾਨਾਂ ਦੀਆਂ। ਜਦੋਂ ਉਹ ਚੁੱਕ ਕੇ ਲੈ ਗਏ ਅੱਛਾ ਤੇ ਸਾਡਾ ਬਾਹਰੋਂ ਆਉਂਦਾ ਸੀ ਤੇ ਇਹਦੇ ਤੇ ਨਾਲ 3-4 ਫੈਰ ਹੋਏ। ਅੱਛਾ ਅੱਛਾ। ਘਰ ਨੂੰ ਭੱਜੇ ਆਉਂਦੇ ਤੇ ਹਾਂਜੀ। ਬਾਬਾ ਨੰਬਰਦਾਰ ਜਿਹੜਾ ਨਾ, ਉਹ ਬੰਦੂਕ ਲੈ ਕੇ ਕੋਠੇ ਤੇ ਖਲੋਤਾ ਸੀ। ਪਿੰਡ 'ਚ ਜਿੰਨੇ ਮੁਸਲਮਾਨ ਸਨ ਨਾ, ਸਾਰੇ ਸਾਡੀ ਵੇਲੀ 'ਚ ਆ ਕੇ ਇਕੱਠੇ ਹੋ ਗਏ ਅੱਛਾ ਅੱਛਾ, ਉੱਥੇ ਬਹਿ ਗਏ? ਟੋਟਲੀ। ਹਾਂਜੀ। ਉਹ ਫਿਰ ਗੇਟ ਮਾਰਿਆ ਸੀ ਤੇ ਬਾਬਾ ਨੰਬਰਦਾਰ ਜਿਹੜਾ ਨਾ, ਉਹ ਸੁੱਤਾ ਉੱਠਿਆ ਸੀ। ਹੂੰ। ਨਾ ਉਹਦੇ ਪੈਰੀ ਜੁੱਤੀ, ਨਾ ਕੇਸ ਵੀ ਖੁੱਲੇ, ਗਲੋਂ ਵੀ ਨੰਗਾ। ਵਾਹ। ਉਹ ਤਰ੍ਹਾਂ ਬੰਦੂਕ ਲੈ ਕੇ ਕੋਠੇ ਤੇ ਖਲੋ ਗਿਆ। ਅੱਛਾ ਬਾਬਾ ਜੀ, ਥੱਲੇ ਸਾਰੇ ਮੁਸਲਮਾਨ, ਹਾਂ, ਹਫਾਜ਼ ਕਰਨ ਵਾਲਾ ਉੱਤੇ ਜਿਹੜਾ ਉਹ ਸਿੱਖ? ਸਿੱਖ। ਤੁਹਾਡਾ ਦਾਦਾ ਬਾਬਾ ਦਾਦਾ ਤੁਹਾਡਾ? ਵਾਹ ਜੀ ਵਾਹ। ਤੇ ਉੱਥੋਂ ਫਿਰ ਉਹ ਨੱਠਿਆ ਆਪੇ ਸਾਡੇ ਨੂੰ, ਉਹਨੇ ਆਖਿਆ ਉਹਦਾ ਇੱਥੇ ਆ। ਹਾਂ ਹਾਂ ਲੋਕ ਉਹਨੂੰ ਫੜਾ ਕੇ ਫਿਰ ਉਹ ਗਿਆ। ਹਾਂ ਹਾਂ। ਜਾ ਕੇ ਤੇ ਫਿਰ ਉਹ ਆਪਣਾ ਨੱਠਾ ਮੁਸਲਮਾਨਾਂ ਮਿਲਟਰੀ ਕੋ ਗਿਆ। ਅੱਛਾ ਅੱਛਾ। ਉਹਨਾਂ ਜਦੋਂ ਵੇਖਿਆ, ਉਹਨਾਂ ਆਖਿਆ ਸਿੱਖਾ ਇੱਥੇ ਹੀ ਖਲੋ ਜਾ। ਉਹਨੇ ਆਖਿਆ ਵੀ ਤੁਸੀਂ ਕਲਮਾ ਪੜ੍ਹਨ ਵਾਲੇ ਲੋਕ ਜੇ ਮੈਨੂੰ ਮਾਰਨਾ ਵੀ ਆ ਨਾ ਤੇ ਮੇਰੀ ਗੱਲ ਸੁਣ ਕੇ ਮੈਨੂੰ ਮਾਰੇ। ਅੱਛਾ ਅੱਛਾ। ਉਹਨਾਂ ਆਖਿਆ ਦੱਸ। ਉਹਨੇ ਆਖਿਆ ਮੇਰੇ ਪਿੰਡ ਪਿਆ ਜਸਾ ਆ ਕੇ ਸਿੱਖਾਂ ਦਾ। ਹੁਣ ਉਹ ਵੀ ਤੇ ਆਪ ਵੀ ਤੇ ਸਿੱਖ ਹੀ ਸੀ ਨਾ। ਹਾਂ ਬਾਬਾ ਦਾ ਗੱਲ ਸੁਣਾਉਣ ਡਿਆ ਹਾਂਜੀ ਹਾਂਜੀ। ਤੇ ਪੈਰਾਂ 'ਚ ਛਾਲੇ ਪੈ ਗਏ, ਪੈਰ ਉੱਡ ਗਏ ਸਾਰੇ। ਉਹ ਬਾਬੇ ਦਾ ਥੋੜਾ ਫੇਰ ਕਰਾਂ ਨਾਂ ਦੱਸ। ਕਦੀ ਬਾਬੇ ਦਾ ਫਿਰ ਨਾਂ ਦੱਸੇ ਬਜ਼ੁਰਗੋ? ਚੰਨਣ ਸਿੰਘ। ਚੰਨਣ ਸਿੰਘ, ਕਿਉਂਕਿ ਵੇਖਣਾ ਨੂੰ ਪਤਾ ਰਹੇ ਵੀ ਕਿਹਦੀ ਗੱਲ ਹੋ ਰਹੀ। ਚੰਨਣ ਸਿੰਘ ਉਹਦਾ। ਹਾਂਜੀ ਹਾਂਜੀ। ਉਹ ਫਿਰ ਉਹਨੇ ਫੌਜੀਆਂ ਨੇ ਕੀ ਕੀਤਾ, ਉਹਨਾਂ ਨੇ ਫਿਰ 3 ਜੀਪਾਂ ਕੱਢੀਆਂ ਉੱਥੋਂ। 3 ਜੀਪਾਂ ਕੱਢੀਆਂ। ਹਾਂਜੀ। ਇੱਕ ਜੀਪ ਉਹਨਾਂ ਅੱਗੇ, ਇੱਕ ਜੀਪ ਉਹਨਾਂ ਘਲਾਤੀ ਸਾਡੇ ਪਿੰਡ, ਜਿਵੇਂ ਇਸ ਕੋਨੇ ਤੇ ਖੜੀ ਕਰਨੀ। ਹਾਂਜੀ। ਤੇ ਦੂਜੀ ਜੀਪ ਉਹਨਾਂ ਨੇ ਫਿਰ ਉੱਥੇ ਲੈ ਕੇ ਗਏ ਜਿੱਥੇ ਨੰਬਰਦਾਰ ਨੇ ਆਖਿਆ। ਹੂੰ ਹੂੰ। ਉਹਨੇ ਆਖਿਆ ਮੇਰੀਆਂ ਧੀਆਂ ਨੇ। ਉਹਨੇ ਆਖਿਆ ਸਿੱਖਾ ਤੂੰ ਸਿੱਖੇ ਬਾਬਾ, ਤੇ ਤੂੰ ਨਾ ਕੁੜੀਆਂ ਮੁਸਲਮਾਨਾਂ ਦੀਆਂ ਨੇ। ਉਹਨੇ ਆਖਿਆ ਮੇਰਾ ਪਿੰਡ ਹੈ, ਮੇਰੀਆਂ ਧੀਆਂ ਨੇ, ਮੁਸਲਮਾਨਾਂ ਦੀਆਂ ਨਹੀਂ, ਮੇਰੀਆਂ ਧੀਆਂ ਨੇ। ਜਿਹਦੀਆਂ ਮਰਜ਼ੀ ਸਾਡੇ ਪਿੰਡ ਦੀਆਂ ਧੀਆਂ ਨੇ, ਮੁਸਲਮਾਨ ਵਗੈਰਾ ਨਹੀਂ ਗਾ, ਮੇਰੀਆਂ ਧੀਆਂ। ਅੱਛਾ ਅੱਛਾ। ਫਿਰ ਮੁੜ ਕੇ ਉਹ ਜਦੋਂ ਗਏ ਨੇ ਉੱਥੇ, ਜਦੋਂ ਗਏ ਤੇ ਉੱਥੇ ਫਿਰ ਬੰਦਾ ਕੋਈ ਨਾ, ਲੋਕ ਮਿਲਟਰੀ ਦੀਆਂ ਗੱਡੀਆਂ ਵੇਖ ਕੇ ਅੰਦਰ ਵੜ ਗਏ। ਫਿਰ ਬਾਬੇ ਨੂੰ ਉਹਨਾਂ ਆਖਿਆ ਵੀ ਨੰਬਰਦਾਰ ਜੀ ਇੱਥੇ ਤੇ ਹੁਣ ਬੰਦਾ ਹੀ ਕੋਈ ਨਹੀਂ। ਉਹਨਾਂ ਆਖਿਆ ਵੀ ਮੈਂ ਪਤਾ ਲਿਆਉਣਾ। ਹੂੰ ਹੂੰ। ਉਹ ਫਿਰ ਜਾ ਕੇ ਆਪਣੇ ਯਾਰ ਇੱਕ ਨੂੰ ਖਿੱਚ ਕੇ ਲਿਆਇਆ। ਹੂੰ ਹੂੰ। ਉਹ ਆਖੇ ਵੀ ਨੰਬਰਦਾਰਾ ਤੂੰ ਮੇਰਾ ਭਰਾ, ਤੂੰ ਮੇਰਾ ਯਾਰ। ਉਹਨੇ ਯਾਰ ਮੇਰੇ ਪਿੰਡ ਦੀਆਂ ਧੀਆਂ ਮੇਰੀਆਂ 2 ਤੇਰੇ ਪਿੰਡ ਆ ਗਈਆਂ,
ਜੇ ਤੂੰ ਮੇਰਾ ਯਾਰ ਹੁੰਦਾ ਤੇ ਹੁਣ ਮੇਰੇ ਪਿੰਡ ਪਹੁੰਚਾਉਂਦਾ, ਹੂੰ ਤੇ ਤੂੰ ਮੇਰਾ ਯਾਰ ਯੂਰ ਕੋਈ ਨਹੀਂ। ਉਹਨੂੰ ਗੱਡੀਆਂ ਕੋਲ ਲੈ ਆਇਆ, ਹਾਂਜੀ ਉਹਨਾਂ ਪੁੱਛਿਆ ਫੌਜੀਆਂ ਨੇ, ਉਹਨੇ ਕਿਹਾ ਜੀ ਇਹ ਗੱਡੀਆਂ ਫੌਜੀਆਂ ਦੀਆਂ ਵੇਖ ਕੇ ਸਾਰਾ ਪਿੰਡ ਜਿਹੜਾ ਗੁਰੂ ਕੇ ਬਾਗ ਨੂੰ ਹਾਂਜੀ ਹਾਂਜੀ ਸਾਰਾ ਪਿੰਡ ਜਿਹੜਾ ਤਾਲੇ ਲਾ ਕੇ ਅੰਦਰਾਂ ਚ ਵੜਿਆ। ਹਾਂਜੀ ਫਿਰ ਉਹਨਾਂ ਫੈਰ ਖੋਲਿਆ, ਫਿਰ ਦੁਨੀਆ ਸਾਰੀ ਭੱਜ ਗਈ ਗੁਰੂ ਕੇ ਬਾਗ ਨੂੰ। ਹਾਂ ਹਾਂ ਤੇ ਉਹ ਕੁੜੀਆਂ ਫਿਰ ਜਿਹੜੀਆਂ ਸੀ ਉਹ ਲਾਵਾਰਿਸ ਹੋ ਗਈਆਂ, ਉਹ ਫਿਰ ਨੱਠ ਉੱਠੀਆਂ। ਉਹ ਮੇਰਾ ਇਸ ਤਰ੍ਹਾਂ ਹੀ ਨਹਿਰ ਜਾਂਦੀ ਸੀ ਸਾਡੇ ਲਾਗੇ, ਜਿਸ ਤਰ੍ਹਾਂ ਆਇਆ। ਹਾਂਜੀ ਹਾਂਜੀ ਤੇ ਜਿਸ ਤਰ੍ਹਾਂ ਆਇਆ ਛੇਟਾ ਕਿਆ ਨਹਿਰੋਂ ਪਾਰ, ਹਾਂਜੀ ਇਸ ਤਰ੍ਹਾਂ ਹੀ ਉਹ ਪਿੰਡ ਸੀ ਮਹਿਲਾ ਵਾਲਾ, ਅੱਛਾ ਅੱਛਾ ਜਿੱਥੇ ਉਹ ਕੁੜੀਆਂ ਗਈਆਂ ਸੀ। ਅੱਛਾ ਉਹ ਫਿਰ ਕੁੜੀਆਂ ਭੱਜ ਕੇ ਨਾ ਤੇ ਆ ਗਈਆਂ। ਜਦੋਂ ਇਹ ਲੰਘਣ ਲੱਗੀਆਂ ਤਾਂ ਫੌਜੀ ਜਿਹੜੇ ਸਾਡੇ ਪਿੰਡ ਖਲੋਤੇ, ਉਹਨਾਂ ਫਿਰ ਆਵਾਜ਼ ਮਾਰ ਕੇ ਖਿਲਾਰਿਆ। ਅੱਛਾ ਅੱਛਾ ਉਹ ਜਦੋਂ ਵੇਖਿਆ ਕੁੜੀਆਂ ਦਾ, ਵਿਚਾਰੀਆਂ ਦਾ ਬੁਰਾ ਹਾਲ ਰੋ ਰੋ ਕੇ ਹੋਇਆ। ਉਹ ਫੌਜੀਆਂ ਨੇ ਪੁੱਛਿਆ ਤੁਸੀਂ ਕਿੱਥੋਂ ਆਈਆਂ? ਉਹਨਾਂ ਕਿਹਾ ਸਾਨੂੰ ਜਥਾ ਲੈ ਗਿਆ ਸੀ, ਚੁੱਕ ਕੇ ਲੈ ਗਿਆ ਸੀ। ਚੁੱਕ ਕੇ ਲੈ ਗਿਆ ਸੀ, ਤੇ ਇਹ ਹੁਣ ਉੱਥੇ ਗੋਲੀ ਬੜੀ ਚੱਲੀ ਆ ਤੇ ਦੁਨੀਆ ਭੱਜ ਗਈ ਆ ਤੇ ਅਸੀਂ ਭੱਜ ਆਏ। ਅਸੀਂ ਭੱਜ ਆਏ ਹਾਂ। ਉਹਨਾਂ ਆਖਿਆ ਗੋਲੀ ਤੁਹਾਡੇ ਵਾਸਤੇ ਚਲਾਉਣ ਡਿਆ ਬਾਬਾ ਨੰਬਰਦਾਰ ਸਾਡਾ, ਵਾਹ ਜੀ ਵਾਹ। ਤੇ ਉਹ ਤੁਹਾਡੇ ਲਈ ਚਲਾਉਣ ਡਿਆ। ਫਿਰ ਉਹਨਾਂ ਫੈਰ ਕੱਢਿਆ ਉੱਥੋਂ ਤੇ ਉਧਰ ਗੋਲੀ ਬੰਦ ਹੋ ਗਈ। ਫਿਰ ਉਹ ਆ ਗਏ। ਅੱਛਾ ਅੱਛਾ ਉਹਨਾਂ ਆਖਿਆ ਫੜ ਲਾ ਨੰਬਰਦਾਰ ਆਪਣੇ ਧੀਆਂ ਭਾਈ ਭਲਾ। ਉਹਨੇ ਫਿਰ ਆਖਿਆ, ਉਹਨੇ ਆਖਿਆ ਹੁਣ ਮੈਨੂੰ ਪੱਕ ਹੋ ਗਿਆ, ਤੁਸੀਂ ਸਹੀ ਮੁਸਲਮਾਨ ਹੈ, ਤੂੰ ਜਿਹੜਾ ਮੇਰੇ ਆਖੇ ਲੱਗ ਕੇ ਤੂੰ ਲੈ ਆਇਆ। ਉਹ ਹੋਰ ਬੰਦਾ ਹੁੰਦਾ ਉਹਨਾਂ ਨੇ ਹੀ ਸਿੱਖਿਆ ਇਹਦੇ ਕੀ ਆਖੇ ਲੱਗਣਾ, ਤੇ ਤੇਰੀ ਮਿਹਰਬਾਨੀ ਭਾਈ। ਇਸ ਤਰ੍ਹਾਂ ਕਰਕੇ ਉਹ ਫਿਰ ਬੱਚੀਆਂ ਲੈ ਕੇ ਘਰ ਆਏ। ਵਾਹ ਜੀ ਵਾਹ। ਉਹ ਸਰਦਾਰ ਸਿੱਖ ਜਿਹੜਾ ਲੈ ਕੇ ਆਇਆ, ਹਾਂ ਬਾਬਾ ਚੰਨਣ ਸਿੰਘ। ਬਾਬਾ ਚੰਨਣ ਸਿੰਘ। ਫਿਰ ਜਦੋਂ ਅਸੀਂ ਉੱਥੋਂ ਤੁਰੇ ਹਾਂ, ਹਾਂ ਹਾਂ ਫਿਰ ਸਾਨੂੰ ਉਹ ਤੋੜ ਛੱਡ ਕੇ ਗਏ ਨੇ, ਨਾਲ ਆਏ ਸਾਡੇ। ਅੱਛਾ ਅੱਛਾ ਸਾਨੂੰ ਫਿਰ ਬੱਸਾਂ ਤੇ ਗੱਡੀਆਂ ਤੇ ਬਹਾ ਕੇ ਤੇ ਫਿਰ ਉਹ ਵਾਪਸ ਹੋਏ। ਅੱਛਾ ਬਾਬਾ ਜੀ, ਉਹ ਬੱਚੀਆਂ ਜਿਹੜੀਆਂ ਕਿੰਨਾਂ ਦੀਆਂ ਪਤਾ ਪਿੰਡ 'ਚ? ਬੱਚੀਆਂ ਜਲਾਇਆ ਗਿਆ, ਬੱਚੀਆਂ ਜਦੋਂ ਪਿੰਡ ਦੀਆਂ ਹੀ ਸੀ ਸਾਰੇ ਪਿੰਡ ਹਾਂਜੀ ਹਾਂਜੀ ਸਾਰੀ ਧੀਆਂ ਸੈਂਸਰੇ ਦੀਆਂ ਹੀ ਅਸੀਂ ਜਾਂਦੇ ਆ, ਸਾਡੀਆਂ ਸੀ ਸਾਡੀਆਂ। ਹਾਂ ਪਿੰਡ ਦੀਆਂ ਸੀ, ਪਿੰਡ ਦੀਆਂ ਸਨ। ਮਰਜ਼ੀ ਹੋਣ, ਅੱਛਾ ਅੱਛਾ ਕੌਮ ਦੀ ਕਿਹੜੀ ਅੱਛਾ ਅੱਛਾ ਹਾਂ ਹਾਂ ਸਾਰਾ ਪਿੰਡ ਦੇ ਹਾਂ ਸਾਰੀਆਂ ਧੀਆਂ ਸਾਡੀਆਂ ਹੀ ਧੀਆਂ, ਸਾਂਝੀਆਂ ਬਿਲਕੁਲ ਬਿਲਕੁਲ ਧੀਆਂ ਸਾਂਝੀਆਂ ਇਹ ਹੁੰਦੀਆਂ। ਹਿਸਾਬ ਹੈ। ਅੱਛਾ ਅੱਛਾ ਫਿਰ ਵੀ ਬਾਬਾ ਨੰਬਰਦਾਰ ਨੇ ਬੜੀ ਕੋਸ਼ਿਸ਼ ਕੀਤੀ, ਹੂੰ ਉਹਦੀ ਕੋਸ਼ਿਸ਼ ਨਾਲ ਫਿਰ ਕੋ ਅੱਲਾਹ ਤਾਲਾ ਦੀ ਜ਼ਾਤ ਦੀ ਰਹਿਮਤ ਦੇ ਨਾਲ ਹੂੰ ਅਸੀਂ ਵੀ ਪਾਰ ਮੰਗੇ ਬਾਰਡਰ, ਔਰ ਬੜੀਆਂ ਮੁਸੀਬਤਾਂ ਵੇਖੀਆਂ ਬੜੇ। ਬਾਬਾ ਜੀ ਪਿੰਡੋਂ ਵੀ ਕੋਈ ਆਪਣਾ ਸਮਾਨ ਸਮੂਨ ਚੁੱਕਿਆ ਕਿ ਇੰਜੀ ਬਸ ਹਰ ਸ਼ੈ ਛੱਡ ਕੇ ਆਉਣਾ ਪਿਆ? ਕੋਈ ਸ਼ੈ ਨਹੀਂ ਲਈ ਹੈ? ਡੰਗਰ ਸਾਰੇ ਛੱਡ ਦਿੱਤੇ, ਰੱਸੇ ਵੱਟਤੇ, ਅੱਛਾ ਤੇ ਸੰਡਾ ਹੀ ਇੱਕ ਤਗੜਾ ਜਿਹੜਾ ਮਾਲੀ ਸੀ, ਹਾਂਜੀ ਹਾਂਜੀ ਤੇ ਉਹਦੇ ਨੱਕ 'ਚ ਪਾਈ ਹੁੰਦੀ ਸੰਗਲੀ, ਤੇ ਇੱਕ ਗਿੱਠ ਕੇ ਛੱਡ ਕੇ ਨਾ ਨੱਕ ਨਾਲੋਂ ਤੇ ਰੱਸੀ ਪਾਈ ਹੁੰਦੀ ਪਤਲੀ ਜੀ ਸਾਡੇ ਅੱਗੇ ਨੇ, ਕਿ ਜੇ ਕੋਈ ਡੰਗਰੇ ਨੂੰ ਪਵੇ ਤੇ ਰੱਸੀ ਇੱਥੋਂ ਟੁੱਟ ਜਾਵੇ, ਮਤਲਬ ਨੱਥ ਪੈਰਾਂ 'ਚ ਨਾ ਹਾਂਜੀ ਆਵੇ। ਕਰਦੇ ਹੀ ਸ਼ਰਾਰਤਾਂ ਕਰ ਲੈਂਦੇ ਸੀ ਨਾ ਹਾਂਜੀ ਹਾਂਜੀ ਉਦੋਂ। ਜੱਟ ਤੈਨੂੰ ਪਤਾ ਜੱਟਾਂ ਦੀ ਕੌਮ ਹੈ ਇਸ ਤਰ੍ਹਾਂ ਦੀ, ਬਸ ਐਵੇਂ ਜਾਂਦਿਆਂ ਸੰਡਾ ਛੱਡ ਦੇਣਾ ਕਿਸੇ ਨੇ। ਤੇ ਇਸ ਕਰਕੇ ਉਹ ਫਿਰ ਨਾ ਉਹ ਸੰਡਾ ਬੰਨ ਕੇ ਆਏ ਸਾਂ, ਬਾਕੀ ਸਾਰੀਆਂ ਮੱਝਾਂ ਜਿਹੜੀਆਂ ਉਹ ਡੰਗਰ ਸਾਰੇ ਛੱਡ ਕੇ ਆਏ। ਬਾਬਾ ਜੀ ਪੈਦਲ ਹੀ ਆਏ ਪਾਕਿਸਤਾਨ? ਹਾਂ ਪੈਦਲ। ਤੇ ਗੱਡੀਆਂ ਗੁੱਡੀਆਂ ਤੇ ਬੈਠੇ? ਗੱਡੀਆਂ ਤੇ ਉੱਥੋਂ ਬੈਠੇ ਮਿਲਟਰੀ ਦੀਆਂ ਗੱਡੀਆਂ? ਛਿਆਟੇ ਤੱਕ ਆਏ, ਅੱਛਾ ਅੱਛਾ ਤੇ ਉੱਥੋਂ ਫਿਰ ਗੱਡੀਆਂ ਗੁੱਡੀਆਂ ਤੇ ਜਾ ਕੇ ਆਏ। ਪੈਦਲ ਵੀ ਸਫ਼ਰ ਕਰਨੇ ਪਏ ਬਥੇਰੇ, ਬਹੁਤ ਜ਼ਿਆਦਾ ਬਾਰਿਸ਼ ਬਹੁਤ ਸੀ। ਅੱਛਾ ਇੰਨੀ ਬਾਰਿਸ਼ ਸੀ ਕਿ ਨਾ ਬੈਠਾ ਜਾਂਦਾ ਸੀ ਨਾ ਖਲੋਤਾ ਜਾਂਦਾ ਸੀ। ਜਿਹੜੇ ਕੋਲ ਆਟੇ ਸਨ ਉਹ ਵੀ ਭਿੱਜ ਗਏ, ਖਰਾਬ ਹੋ ਗਏ। ਜਿਹੜੇ ਕਿਸੇ ਕੋਲ ਚੌਲ ਸਨ ਉਹ ਵੀ ਭਿੱਜ ਗਏ। ਹਾਂਜੀ ਹਾਂਜੀ ਸਾਡੇ ਕੋਲ ਖੈਰ ਸ਼ਾਇ ਕੋਈ ਨਹੀਂ, ਸਾਡੇ ਕੋਲ ਚੁੱਕੀ ਨਹੀਂ ਗਈ, ਪਿੰਡ ਹੀ ਸਾਡਾ ਦੂਰ ਸੀ। ਅੱਛਾ ਅੱਛਾ ਤੇ ਜਿਹੜੇ ਜਿਹਦੇ ਕੋਲ ਹੈਗੇ ਸੀ ਹਾਂਜੀ ਸਾਰੇ ਉਹ ਭਿੱਜ ਕੇ ਖਰਾਬ ਹੋ, ਬਾਰਿਸ਼ ਨਹੀਂ ਹੁੰਦੀ ਸੀ, ਬੈਠਾ ਤਾਂ ਜਾਂਦਾ ਨਹੀਂ ਸੀ। ਰਾਤ ਵੀ ਬਾਰਿਸ਼, ਦਿਨੇ ਵੀ ਬਾਰਿਸ਼। ਦੇਖੋ ਇੱਕ ਕਿਸਮ ਦਾ ਜਿਵੇਂ ਸਵਾਲ ਹੁੰਦਾ, ਸਵਾਲ ਦਾ ਟਾਈਮ ਹੀ ਸੀ ਉਹ ਸਾਡੇ ਹਿਸਾਬ ਵਿੱਚ। ਕਿਉਂ ਉੱਧਰੋਂ ਬਾਰਿਸ਼ਾਂ ਸੀ, ਉੱਧਰੋਂ ਬੱਚੇ ਜਿਹੜੀਆਂ ਬੀਬੀਆਂ ਨੇ ਸੁੱਟ ਭੱਜੀਆਂ ਜਾਂਦੀਆਂ ਸੀ ਆਪਣੇ, ਤੇ ਕਈਆਂ ਦੀਆਂ ਛਾਤੀਆਂ 'ਚ ਬਰਛੀਆਂ ਵੱਜੀਆਂ ਬੱਚਿਆਂ ਦੀ, ਕਈਆਂ ਬੱਚੀਆਂ ਦੇ ਥਣ ਕੱਟੇ। ਬਹੁਤ ਮਤਲਬ ਉਹ ਇੱਕ ਕਿਆਮਤ ਸੀ, ਕਿਆਮਤ ਤੋਂ ਪਹਿਲੇ ਕਿਆਮਤ ਸੀ ਉਹ। ਬਿਲਕੁਲ ਬਿਲਕੁਲ। ਤੇ
ਸ਼ੁਕਰਿਆ ਉਹ ਜ਼ਾਤ ਦਾ। ਚਲੋ ਫਿਰ ਉਦੋਂ ਨੁਕਸਾਨ ਬਹੁਤ ਜ਼ਿਆਦਾ ਹੋਇਆ, ਮੁਸਲਮਾਨਾਂ ਦਾ ਵੀ ਹੋਇਆ, ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ, ਉਹਨਾਂ ਦੇ ਵੀ ਬਹੁਤ ਜ਼ਿਆਦਾ ਦੁਨੀਆ ਮਰੀ, ਸਾਡੀ ਵੀ ਬੜੀ ਮਰੀ। ਹਾਂਜੀ ਹਾਂਜੀ। ਤੇ ਉਦੋਂ ਕਿਸੇ ਖਿਆਲ ਨਹੀਂ ਕੀਤਾ, ਜੇ ਖਿਆਲ ਕਰਦੇ ਤੇ ਮਰਨ ਮਰਾਉਣ ਕਿਹੜਾ, ਇਹ ਵੀ ਵੰਡ ਹੋ ਗਈ ਰਾਮ ਨਾਲ, ਉਧਰੋਂ ਤਬਦੀਲੀ ਹੋ ਜਾਂਦੀ, ਉਧਰੋਂ ਤੇ ਤਬਦੀਲੀ ਹੋ ਜਾਂਦੀ, ਇੰਨੇ ਮਰਵਾ ਛੜੇ ਆਪਸ ਗੱਲ ਹੀ ਕੋਈ ਨਹੀਂ ਸੀ। ਤੇ ਉਹ ਬਸ ਇਸ ਤਰ੍ਹਾਂ ਇਹ ਫਿਰ ਲੋਕ ਜਿਹੜੇ ਵਿੱਚ ਹੁੰਦੇ ਨੇ ਜ਼ੇਨ ਆਊਟ ਵਾਲੇ, ਹਾਂਜੀ ਹਾਂਜੀ, ਉਹਨਾਂ ਨੇ ਫਿਰ ਸ਼ਰਪਸੰਦ ਲੋਕੀ ਹੁੰਦੇ ਨੇ, ਹਰ ਮਜ਼ਹਬਾਂ ਚ ਹੁੰਦੇ ਨੇ, ਮੁਸਲਮਾਨਾਂ ਚ ਸਿੱਖਾਂ ਚ। ਘਰ ਪੂਰ ਕੇ ਹਾਂਜੀ, ਉਹਨਾਂ ਇੰਜ ਮੁੱਠ ਪੇੜਾ ਕਰ ਦਿੱਤਾ ਸਾਰਾ। ਹਾਂ ਹਾਂ, ਬੜਾ ਜ਼ਬਰਦਸਤ ਮੁੱਠ ਪੇੜਾ ਹੋਇਆ, ਪਰ ਇੰਨਾ ਮੁੱਠ ਪੇੜਾ ਹੋਇਆ, ਕੌਮਾਂ ਦਾ ਮੁੱਠ ਪੇੜਾ ਹੋ ਗਿਆ ਹੈ। ਤੇ ਘਾਟਾ ਹੀ ਆਇਆ, ਨਾ ਉਹਨਾਂ ਨੂੰ ਮੁਨਾਫਾ ਹੋਇਆ ਨਾ ਸਾਨੂੰ ਮੁਨਾਫਾ ਹੋਇਆ। ਮੁਨਾਫੇ ਵਾਲਾ ਉਧਰ ਜਾ ਬੈਠਾ, ਭਰਾਵਾਂ ਵਰਗੇ ਯਾਰ ਆਪਸ ਚ ਹੈ ਭਰਾਵਾਂ ਵੱਖਰੇ ਕਰਾ ਦਿੱਤੇ, ਭੈਣਾਂ ਕੋਲੋਂ ਭਰਾ, ਹੁਣ ਮੈਂ ਨਾ ਉੱਠ ਮਾਵਾਂ ਕੋਲੋਂ ਪੁੱਤਰ। ਜਦੋਂ ਗੱਲਬਾਤ ਕਰਦੇ ਆ ਕੋਈ ਨੈਟ ਨੋਟ ਖੋਲ ਕੇ, ਹਾਂ ਹਾਂ, ਸਾਡੀਆਂ ਅੱਖਾਂ 'ਚ ਆਂਸੂ ਆ ਜਾਂਦੇ ਨੇ, ਪਹਿਲਾਂ ਉਹ ਵੀ ਰੋਣ ਲੱਗ ਜਾਂਦੇ ਨੇ। ਹਾਂਜੀ ਵੇਖੋ ਜੀ, ਸਾਰਾ ਕੁਝ ਛੱਡ ਕੇ ਸਾਡੀਆਂ ਅੱਖਾਂ 'ਚ ਸਾਰੇ ਰਿਸ਼ਤੇਦਾਰ ਆਂਸੂ ਉੱਧਰ। ਆ ਜਾਂਦੇ ਨੇ, ਸਾਡੇ ਹਾਣੀ ਜਿਹੜੇ ਨੇ, ਹਾਂਜੀ ਹਾਂਜੀ, ਬੜੇ ਬੜੇ ਜਵਾਨ ਨੇ ਹਾਂਜੀ, ਸਾਡੇ, ਚਾਹੇ ਸਾਡੇ ਦੇ ਪੁੱਤ ਹੂੰ ਹੂੰ ਬੜਾ ਜਵਾਨ ਹੈ, ਪਹਿਲਵਾਨ ਨੂੰ ਮੰਨਦੇ ਸੀ, ਪਹਿਲਵਾਨੀ ਕਰਦਾ ਰਿਹਾ। ਹੂੰ, ਤੇ ਹੁਣ ਸਮਾਰਟ ਜਿਸਮ ਹੋਇਆ, ਸਾਡੀ ਉਮਰ ਲਾਈ ਤਕਰੀਬਨ, ਹੂੰ, ਤੇ ਸਾਡੇ ਨਾਲੋਂ ਉੱਚਾ ਕਰਦੇ ਆ, ਤੇ ਚਿਹਰਾ ਸਾਡੇ ਵਾਲਾ ਹੀ ਸਾਰਾ। ਸਹੀ। ਤੇ ਬਜ਼ੁਰਗੋ ਫਿਰ ਇੱਧਰ ਤੁਸੀਂ ਜਦੋਂ ਪਹੁੰਚ ਗਏ ਸੋ, ਹੈ ਇੱਥੇ ਜਦੋਂ ਪਹੁੰਚ ਗਏ, ਇੱਥੇ ਪਹੁੰਚ ਕੇ ਫਿਰ ਤੁਹਾਨੂੰ ਜ਼ਮੀਨ ਉਧਰ ਵਾਲੇ ਤੁਹਾਨੂੰ ਇਧਰ ਲਾਟ ਹੋਈ ਕਿ ਨਹੀਂ ਆਈ ਉਧਰੋਂ ਜ਼ਮੀਨ? ਇਧਰ ਲਾਟ ਆਈ, ਪਰ ਸਾਨੂੰ ਉਹ ਜ਼ਮੀਨ ਨਹੀਂ ਆਈ। ਅੱਛਾ ਸਾਨੂੰ ਸਿਰਫ ਉਹ ਜ਼ਮੀਨ ਆਈ ਜਿਹਨੂੰ ਪਾਣੀ ਪੈਂਦਾ ਸੀ। ਅੱਛਾ ਅੱਛਾ ਅੱਛਾ, ਤੇ ਉਹ ਥੋੜੀ ਜ਼ਮੀਨ, ਜਿਹਦਾ ਮਾਮਲਾ ਉਤਰਦਾ ਸੀ ਉਹ ਆ ਗਈ। ਥੋੜੀ ਜ਼ਮੀਨ ਸੀ ਜਿਹਦਾ ਨਹਿਰੀ ਸੀ, ਜਿਹੜੀ ਨਹਿਰੀ ਰਕਬਾ ਆਇਆ। ਅੱਛਾ ਅੱਛਾ, ਕੋਈ ਸਾਡਾ ਬਰਾਨੀ ਸੀ ਉਹ ਵੀ ਨਹੀਂ ਆਇਆ, ਖੂਹਾਂ ਵਾਲਾ ਸਾਡਾ ਨਹੀਂ ਆਇਆ, ਅੱਛਾ ਅੱਛਾ, ਚੱਟੇ ਵਾਲਾ ਸੀ ਉਹ ਵੀ ਨਹੀਂ ਆਇਆ, ਸਾਡਾ ਬੜਾ ਰਕਬਾ ਨਹੀਂ ਆਇਆ। ਚੱਟਿਆਂ ਵਾਲਾ ਖੂਹ ਉੱਥੇ ਸੀ? ਚੱਟਾ ਹੁੰਦਾ ਸੀ, ਚੱਟਾ ਅੱਛਾ ਝੱਟਦੇ ਸੀ ਪਾਣੀ, ਝੱਟਦੇ ਅੱਛਾ ਅੱਛਾ, ਝੱਟ ਕੇ ਪਾਣੀ ਲਾਉਣਾ, ਚੱਟ ਕੇ ਪਾਣੀ ਲਾਉਂਦੇ ਹੋ ਪੀਪਿਆਂ ਦੀਆਂ ਸ਼ੈ ਨਾ? ਅੱਛਾ ਅੱਛਾ, ਮੈਂ ਪਤਾ ਕੀ ਇਹ ਚੱਟਿਆ। ਆਪਣਾ ਰਕਬਾ ਸਾਰਾ ਨਹੀਂ ਆਇਆ, ਕਿਉਂ ਉਧਰ ਉਹ ਫਸਟਾਂ 'ਚ ਰੱਖ ਲਿਆ, ਹੂੰ ਹੂੰ, ਤੇ ਉਧਰੋਂ ਇਧਰ ਇਹ ਫਸਟਾਂ 'ਚ ਕਰਤਾ, ਉਹ ਝਾੜ ਮਾਝ ਕਰਕੇ ਦੇ ਚੌਂ ਪੰਜਾਂ ਕਿੱਲਿਆਂ ਦਾ ਇੱਕ ਕਿੱਲਾ ਸਾਨੂੰ ਇੱਧਰ ਚੌਂ ਕਿੱਲਿਆਂ ਦਾ। ਬਾਬਾ ਜੀ ਟਾਈਮ ਉਹ ਸਹੀ ਸੀ ਕਿ ਹੁਣ ਵਾਲਾ ਸਹੀ ਸੀ? ਟਾਈਮ ਸਾਰੇ ਹੀ ਅੱਲਾਹ ਤਾਲਾ ਦੀ। ਨਹੀਂ ਬਾਬਾ ਜੀ ਫਿਰ ਵੀ ਹੁਣ ਦਾ ਜਿਹੜਾ ਤੁਸੀਂ ਕਹਿੰਦੇ ਪਏ ਬੁਰਾ ਕਿਵੇਂ ਦਾ, ਮਜ਼ੀਦ ਸਖਾ ਤੇ ਪਿਆਰ ਮੁਹੱਬਤ ਕਿਵੇਂ ਦਾ ਸੀ ਉਦੋਂ, ਸਹੀ ਕਿ ਹੁਣ? ਉਦੋਂ ਪਿਆਰ ਮੁਹੱਬਤ ਜ਼ਿਆਦਾ ਸੀ। ਹੁਣ ਵੀ ਜਿਹੜੇ ਸੁਲਝੇ ਲੋਕ ਨੇ, ਚੰਦ ਨੇ ਨਾ ਉਹ ਜਿਹੜੇ ਸੁਲਝੇ ਲੋਕ ਨੇ, ਹੁਣ ਵੀ ਉਹ ਆਪਣੀ ਉਹ ਆਦਤ ਜਿਹੜੀ ਉਹ ਨਹੀਂ ਗਵਾਉਂਦੇ। ਹਾਂਜੀ, ਕਿਉਂ ਇਨਸਾਨ ਦਾ ਹੋਣਾ ਜਿਹੜਾ ਇਹ ਅੱਛਾਈ ਵਿੱਚ ਹੀ ਹੈ, ਬੁਰਾਈ 'ਚ ਨਹੀਂ। ਹਾਂਜੀ ਹਾਂਜੀ, ਅੱਛਾਈ ਜਿਹੜੀ ਹੈ, ਅੱਛਾਈ ਦਾ ਸਭ ਸਾਨੂੰ ਮਿਲਿਆ, ਅੱਛੇ ਹੀ ਰਹਿਣਾ ਚਾਹੀਦਾ, ਅੱਛੀ ਹੂੰ। ਬੁਰਾਈ ਵਾਲਾ ਜਿਹੜਾ ਸੌਦਾ ਹੈ। ਬਾਬਾ ਜੀ ਸ਼ਰਮ ਹੋਈ ਆ ਉਦੋਂ ਤੇ ਹੁਣ ਦੇ ਵਿੱਚ ਕੋਈ ਫਰਕ ਹੈ? ਧੀਆਂ ਭੈਣਾਂ ਦਾ, ਵੱਡਿਆਂ ਦਾ, ਬਜ਼ੁਰਗਾਂ ਦਾ? ਜ਼ਮੀਨ ਸੰਭਾਲ ਲਿਆ। ਕਿਉਂਕਿ ਤੁਹਾਡੀ ਗੱਲਾਂ ਸੁਣਿਆ, ਤੁਸੀਂ ਦੱਸਦੇ ਪਏ ਜਿਵੇਂ ਵੇਖੋ ਇੱਕ ਸਿੱਖ ਸੀ, ਉਹ ਧੀਆਂ ਮੁਸਲਮਾਨ, ਉਹ ਇਹ ਸੋਚੀਏ ਕਿ ਉਦੋਂ ਕਿੰਨਾ ਹਿਆ ਹੋਣਾ। ਸਾਡਾ ਖਾਨਦਾਨ ਹੀ ਐਸਾ ਸੀ, ਕੋਈ ਪਿੰਡ ਦੇ ਵਿੱਚ ਗਰੀਬ ਕਿਸੇ ਨਾਲ ਕੋਈ ਜ਼ਿਆਦਤੀ ਹੁੰਦੀ ਨਾ, ਹੂੰ ਹੂੰ, ਤੇ ਸਾਡੇ ਉਸੇ ਵੇਲੇ ਜਾ ਖਲੋਂਦੇ ਸੀ, ਉਹਦੇ ਪਿੱਛੇ ਹੋਏ ਇਹਨੂੰ ਕੀ ਕਹਿਣਾ, ਕਿਸੇ ਨਾਲ ਜ਼ਿਆਦਤੀ ਨਹੀਂ ਕਿਉਂ ਹੁੰਦੀ। ਹੂੰ ਹੂੰ। ਹਾਂ, ਬਾਬਾ ਜੀ ਮਾੜਿਆਂ ਦੀ ਧੀਆਂ ਦੀ ਸ਼ਾਦੀ ਹੁੰਦੀ, ਭਾਵੇਂ ਮੁਸਲਮਾਨ ਭਾਵੇਂ ਸਿੱਖ, ਜਿਹੜੀ ਵੀ ਤੁਹਾਡੇ ਪਿੰਡ ਦਾ ਹੋਏ, ਜਿਹੜਾ ਮਰਜ਼ੀ ਮਜ਼ਹਬ ਦਾ ਹੋਏ, ਮਜ਼ਹਬ ਤੋਂ ਹਟ ਕੇ, ਤੇ ਉਂਝ ਵੀ ਮਦਦ ਇੱਕ ਦੂਸਰੇ ਦੀ ਕਰਦੇ ਸਾਂ? ਜਾਂਦੇ ਸਾਂ, ਮਦਦ ਇੱਕ ਦੂਸਰੇ ਦੀ ਕਰਦੇ। ਮਤਲਬ ਜਿਵੇਂ ਆਪਣੇ ਕਿਸੇ ਧੀ ਦੇ ਵਿਆਹ ਹੋਵੇ ਤੇ ਉਹ ਬਾਲਣ ਲੈ ਜਾ ਵੱਢ ਕੇ, ਹੈ ਜ਼ਿੰਮੇਦਾਰ ਪੁੱਛ ਲਈਏ, ਜਿਹਨੇ ਉਹ ਇਮਦਾਦ ਕਰ ਦਿੰਦੇ ਹਾਂ। ਉਹ ਬਹੁਤ ਜ਼ਿਆਦਾ ਇਮਦਾਦ ਲੋਕ ਕਰਦੇ ਸੀ, ਇਹਨਾਂ ਨਾਲੋਂ ਜ਼ਿਆਦਾ ਕਰਦੇ। ਅੱਛਾ ਜੀ, ਉਹ ਜਾ ਕੇ ਗਵਾਉਂਦਾ ਇਹਨਾਂ ਮੈਂ ਧੀ ਭੈਣ ਤੋਰਨੀ, ਹਾਂ ਹਾਂ, ਮੈਨੂੰ ਬਾਲਣ ਚਾਹੀਦਾ। 10 ਕੀ ਲੈਣਾ, ਵਾਹ, ਜੋ ਲੈਣਾ ਹੀ ਲੈਣਾ, ਬਾਲਣ ਚਾਹੀਦੇ, ਪੈਸੇ ਚਾਹੀਦੇ, ਹਾਂ ਹਾਂ, ਜੋ ਲੈਣਾ ਲੈਣਾ। ਘਿਓ ਚਾਹੀਦੇ, ਮਤਲਬ ਚੀਨੀ ਜਾਂ ਨਹੀਂ ਕੋਈ ਸ਼ਾਇਦ ਚਾਹੀਦੀ, ਚਾਵਲ ਚਾਹੀਦੇ, ਹਾਂ ਹਾਂ। ਉਹ ਮਕਾਮ ਜਿਹੜਾ ਨਾ, ਹਾਂਜੀ, ਉਹ ਫੇਰ ਨਹੀਂ ਆਉਣਾ। ਉਦੋਂ ਜਿਹੜੇ ਲੋਕ ਸਨ ਉਹ ਚੰਗੀ, ਤੇ ਹੁਣ ਵੀ ਦੁਨੀਆ ਕਿਉਂ ਅਸੀਂ ਬੁਰੀ ਨਹੀਂ ਕਹਿੰਦੇ ਹਾਂਜੀ, ਦੁਨੀਆ ਨੂੰ, ਕਿਉਂ ਅੱਲਾਹ ਤਾਲਾ ਦੀ ਜ਼ਾਤ ਨੇ ਬਣਾਈ ਹੈ। ਵਕਤ ਜਿਹੜਾ ਵਕਤ ਦੇ ਨਾਲ ਨਾਲ ਫਿਰ ਅੱਛਾਈ ਬੁਰਾਈ ਜਿਹੜੀ ਉਹ ਟੁਰਦੀ ਹੈ। ਹਾਂਜੀ, ਤੇ ਉਦੋਂ ਜਿਹੜੇ ਲੋਕ ਸਨ
ਉਹਨਾਂ ਵਿੱਚ ਬਹੁਤ ਜ਼ਿਆਦਾ ਪਿਆਰ ਮੁਹੱਬਤ ਪਾਇਆ ਜਾਂਦਾ ਹੈ, ਕਿਉਂ ਲੋਕ ਥੋੜੇ ਸਨ। ਹੁਣ ਦੁਨੀਆ ਜ਼ਿਆਦਾ ਹੋ ਗਈ ਹੈ, ਹੁਣ ਮੋਢੇ ਨਾਲ ਤੇ ਮੋਢਾ ਵੱਜਦਾ ਫਿਰਦਾ ਭਾਈ, ਇਹਨਾਂ ਹੁਣ ਝਗੜਨਾ ਹੀ, ਹੋਰ ਕੀ ਕਰਨਾ। ਤੇ ਉਹ ਆਪਣਾ ਟੁਰਦੇ ਸੀ, ਬੰਦੇ ਕਿੱਥੇ ਚੱਲਿਆ ਜਾਂ ਫਲਾਣੇ ਨੂੰ ਮਿਲਣ ਚੱਲਿਆ। 12 ਕੋਹਾਂ ਤੋਂ ਵੱਧ ਰਿਸ਼ਤਾ ਨਹੀਂ ਸੀ ਕਰਦੇ। ਅੱਛਾ ਅੱਛਾ, 12 ਕੋਹ ਵੀ ਪੈਦਲ ਤੇ ਜਾਣਾ ਹੁੰਦਾ ਸੀ ਭੈਣ ਮਿਲਣ। ਕੋਈ ਜਿਹੜਾ ਚੰਗਾ ਜ਼ਿਮੀਂਦਾਰ ਹੁੰਦਾ ਹੈ, ਕੋਈ ਚਿੜਿਆ, ਉਹਦੇ ਕੋਲ ਘੋੜੀ ਘਾੜੀ ਹੁੰਦੀ ਸੀ, ਨਹੀਂ ਤੇ ਤੁਰ ਕੇ ਹੀ ਜਾਂਦੇ ਸੀ ਸਾਰੇ। ਤੇ ਉਹ ਫਿਰ ਇਸ ਵਾਸਤੇ 12 ਕੋਹ ਤੋਂ ਵੱਧ ਰਿਸ਼ਤਾ ਨਹੀਂ ਸੀ ਕਰਦੇ, ਤੇ ਯਾਰ ਟੁਰ ਕੇ ਜਾਣਾ, ਟੁਰ ਕੇ ਆਉਣਾ, ਤੇ ਨਜ਼ਦੀਕ ਹੀ ਕਰ ਲੋ, ਲਾਗੇ ਲਾਗੇ ਕਰ ਲੈਂਦੇ ਸੀ। ਉਹ ਫਿਰ ਜਿਹਦੇ ਕੋਲ ਘੋੜੀ ਹੁੰਦੀ ਸੀ, ਉਹ ਤੇ ਜਿਹੜਾ ਤਗੜਾ ਹੁੰਦਾ ਸੀ, ਉਹਨੇ ਘੋੜੀ ਰੱਖੀ ਹੁੰਦੀ ਸੀ, ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ। ਤੇ ਮਾੜੇ ਵਾਸਤੇ ਤੇ ਫਿਰ ਉਦੋਂ ਵੀ ਇਹੋ ਹੀ ਦੌਰ ਸੀ, ਗੱਡੀਆਂ ਉਦੋਂ ਹੈ ਨਹੀਂ ਸੀ, ਨਾ ਮੋਟਰਾਂ ਸੀ, ਉਦੋਂ ਸਿਰਫ ਇਹੋ ਹੀ ਸੀ, ਜਾਂ ਗੜਬੈਲਾਂ ਸੀ ਗੱਡਾਂ, ਤੇ ਜਾਂ ਇਹ ਯੱਕੇ, ਹੋਰ ਗੱਲ ਹੀ ਕੋਈ ਨਹੀਂ ਸੀ। ਤੇ ਬਾਬਾ ਜਦੋਂ ਤੁਸੀਂ ਫਿਰ ਪਾਕਿਸਤਾਨ ਆਏ, ਇੱਦਾਂ ਦੇ ਵਸਨੀਕਾਂ ਨਾਲ ਤੁਹਾਡਾ ਸਲੂਕ ਸਹੀ ਕੀਤਾ? ਜਦੋਂ ਤੁਸੀਂ ਪਾਕਿਸਤਾਨ ਪਹੁੰਚੇ, ਵਸਨੀਕ ਜਿਹੜੇ ਅੱਗੋਂ ਬਸ਼ਿੰਦੇ ਸਨ, ਜਿਹੜੇ ਪਿੰਡ ਦੇ ਆਉਣੇ ਇੱਥੇ, ਇਹਨਾਂ ਨੇ ਕੋਈ ਤੁਹਾਡਾ ਫਿਰ ਸਲੂਕ ਸਹੀ ਕੀਤਾ? ਵਰਤਿਆ ਸਹੀ ਕੀਤਾ, ਸਹੀ ਸਲੂਕ ਕੀਤਾ ਉਹਨਾਂ ਤੇ ਆ ਕੇ, ਕਿਉਂ ਉਹ ਵੀ ਇਨਸਾਨ ਸਨ, ਅਸੀਂ ਵੀ ਇਨਸਾਨ ਹੀ ਸਨ। ਆ ਕੇ ਫਿਰ ਉਹ ਜਿਹੜਾ ਜਿੰਨਾ ਪਿੰਡ ਦੇ ਵਿੱਚ ਗੱਲਾਂ ਸੀ ਨਾ, ਉਹ ਗੱਲਾਂ ਸਾਰਾ ਫਿਰ ਇਕੱਠਾ ਕਰ ਲਿਆ। ਮਾਲ ਡੰਗਰ ਵੀ ਪਿੰਡ ਦਾ ਜਿੰਨਾ ਸੀ ਉਹ ਇਕੱਠਾ ਕਰ ਲਿਆ, ਕਣਕ ਵੀ ਪੱਠਾ ਵੀ ਸਾਰਾ ਇੱਕ ਆਟੇ ਇਕੱਠਾ ਕਰਕੇ, ਤੇ ਸਾਰੇ ਪਿੰਡ ਦੇ ਜੀ ਜਿਹੜੇ ਕਿੰਨੇ ਕੋ ਆਏ ਨੇ ਉਧਰੋਂ, ਕਿੰਨੇ ਆਏ ਨੇ, ਉਹ ਗਿਣ ਕੇ ਫਿਰ ਗਲੇ ਦਾ ਹਿਸਾਬ ਲਾਇਆ, ਫਿਰ ਉਹ ਗੱਲਾਂ ਤਕਸੀਮ ਕੀਤਾ, ਫਿਰ ਪੈਲੀਆਂ ਦਾ ਹਿਸਾਬ ਲਾਇਆ, ਫਿਰ ਪੈਲੀਆਂ ਤਕਸੀਮ ਕੀਤੀਆਂ। ਇੱਕ ਜੀ ਨੂੰ 1 ਕਿੱਲਾ ਦਿੱਤਾ, ਜਿੰਨੇ ਜੀ ਨੇ ਉਹਨੇ ਕਿੱਲੇ ਉਹਨੂੰ ਮਿਲਣੇ। ਜਿਹਦੇ ਨਾਲ ਆਪਣਾ ਗੁਜ਼ਾਰਾ ਕਰੋ, ਜਦੋਂ ਲਾਟ ਆ ਜਾਏਗੀ। ਜ਼ਿਮੀਂਦਾਰ ਆ ਜੋ ਵੀ ਆ, ਜਿਹੜਾ ਵੀ ਆ, ਵੀ ਆਪਣਾ ਟਾਈਮ ਪਾਸ ਕਰਨ ਵਾਸਤੇ, ਪਾਸ ਕਰਨ ਵਾਸਤੇ। ਵੀ ਬਾਕੀ ਆਪੇ ਆਉਂਦਾ ਰਹੇਗਾ ਜਦੋਂ ਉਧਰੋਂ। ਡੰਗਰ ਜਿਹੜੇ ਸੀ ਉਹ ਵੀ ਕਿਸੇ ਨੂੰ 2 ਆ ਗਏ, ਕਿਸੇ ਨੂੰ 1 ਆ ਗਿਆ, ਉਹ ਵੀ ਸਾਡੇ ਵੱਢ ਲੈ। ਤੇ ਇਸ ਤਰ੍ਹਾਂ ਕਰਕੇ ਤੇ ਉਹ ਇਹ ਲੋਕ ਜਿਹੜੇ ਪਹਿਲੇ ਸਨ ਨਾ, ਇਹਨਾਂ ਸਾਡੇ ਨਾਲ ਕੋਈ ਏਡੀ ਨਹੀਂ ਮਾੜੀ ਗੱਲ ਕੀਤੀ। ਮੈਂ ਸਹੀ ਅੱਗੋਂ ਵਰਤਿਆ ਵੀ ਚਲੋ ਵਿਚਾਰੇ ਮੁਸੀਬਤਾਂ ਦੇ ਮਾਰੇ ਆਏ ਨੇ, ਅੱਛਾ ਸਲੂਕ ਕੀਤਾ। ਮੁਸੀਬਤਾਂ ਦੇ ਮਾਰੇ ਆਏ ਤੇ ਬਾਬਾ ਜੀ ਉਹ ਵਕਤ ਚੇਤੇ ਆਉਂਦੇ ਅਜੇ ਵੀ? ਬੜਾ ਯਾਦ ਆਉਂਦਾ, 47 ਵਾਲਾ ਭੁੱਲਣ ਵਾਲਾ ਨਹੀਂ ਗਾ। ਲੋਕ ਕੰਡੇ ਖੜੇ ਹੋ ਜਾਂਦੇ ਨੇ ਜੋ ਯਾਦ ਕਰਦੇ ਸੀ। ਭੁੱਲਣ ਵਾਲਾ ਉਹ ਕਿੱਥੇ ਆ ਵਕਤ, ਭੁੱਲਦਾ ਹੀ ਨਹੀਂ, ਉਹ ਭੁੱਲਦਾ ਨਹੀਂ। ਹੁਣ ਮੁਸੀਬਤਾਂ ਕਿੱਥੇ ਭੁੱਲਦੀਆਂ ਨੇ ਜਿਹੜੇ ਵੇਖਿਓ, ਆਪਣੇ ਤੋਂ ਜੁਦਾ ਹੀ, ਨਾਲੇ ਆਪਣੇ ਤੋਂ ਜੁਦਾ ਹੀ, ਉਹ ਕਿੱਥੇ ਭੁੱਲਦਾ। ਹਾਂ, ਜਲਿਆਂਵਾਲੇ ਬਾਗ ਵਿੱਚ ਅੰਗਰੇਜ਼ ਨੇ ਸਾਰੇ ਹਿੰਦੂਆਂ ਦੇ ਵੀ, ਸਿੱਖਾਂ ਦੇ ਵੀ, ਮੁਸਲਮਾਨਾਂ ਦੇ ਵੀ, ਜਿੰਨੇ ਫਾਰਵਰਡ ਬੰਦੇ ਸਨ ਪੜ੍ਹੇ ਲਿਖੇ, ਉਹ ਸਾਰੇ ਉੱਥੇ ਬੁਲਾ ਲਏ। ਜਦੋਂ ਉਹਨੇ ਜਾਣਾ ਸੀ, ਬੁਲਾ ਕੇ ਤੇ ਉਹਨੇ ਆਖਿਆ ਕਿ ਸਾਰੇ ਉੱਥੇ ਇਕੱਠੇ ਹੋ, ਮੈਂ ਜਾਣਾ ਤੇ ਤੁਹਾਡੇ ਨਾਲ ਕੋਈ ਗੱਲ ਕਰਨੀ। ਇਹ ਜਦੋਂ ਜਾ ਕੇ ਉੱਥੇ ਇਕੱਠੇ ਹੋਏ ਤੇ ਉਹ 8-9 ਵਜੇ ਆਇਆ, ਤੇ ਕਿਹਾ ਦਰਵਾਜ਼ੇ ਬੰਦ ਕਰ ਦਿਓ। ਦਰਵਾਜ਼ੇ ਬੰਦ ਕਰਕੇ ਤੇ ਉਹਨੇ ਕਿਹਾ ਸ਼ੂਟ ਕਰ ਦਿਓ ਇਹਨੂੰ, ਸਾਰਿਆਂ ਨੂੰ ਮਾਰ ਦਿਓ। ਇੱਕੋ ਵੱਡੇ ਭਾਵੇਂ ਸਿੱਖ ਨੇ, ਭਾਵੇਂ ਮੁਸਲਮਾਨ, ਭਾਵੇਂ ਹਿੰਦੂ, ਜਿੰਨੇ ਵੀ ਨੇ ਸਾਰੇ ਹੀ ਇੱਕ ਵੱਡੇ ਸਾਰੇ ਹੀ ਉਹਨੇ ਸੱਦੇ ਨਾ। ਫਾਰਵਰਡ ਬੰਦੇ ਸਨ, ਹਿੰਦੂਆਂ ਦੇ, ਸਿੱਖਾਂ ਦੇ, ਮੁਸਲਮਾਨਾਂ ਦੇ, ਸਾਰਿਆਂ ਦੀ। ਉਹ ਜਦੋਂ ਇਕੱਠੇ ਹੋਏ, ਉਹ ਜਦੋਂ ਆਇਆ ਉਹਨੇ ਕਿਹਾ ਸ਼ੂਟ ਕਰ ਦਿਓ, ਸ਼ੂਟ ਕਰਤੀ। ਇਹ ਜਿਹੜੀਆਂ ਕੌਮਾਂ ਨੇ ਬੜਾ ਮਕਾਰ ਸੀ, ਹੈ ਬਹੁਤ ਪਿੱਛੇ ਚਲੇ ਜਾਣਗੀਆਂ। ਪੜ੍ਹੇ ਲਿਖੇ ਨਾਲ ਜਿਹੜੇ ਪੜ੍ਹੇ ਕੜਵੇਂ ਨੇ ਉਹਨਾਂ ਨੂੰ ਫਰਕ ਕਰੋ। ਗਾਂ ਹੁਣ ਪੜ੍ਹੇ ਲਿਖੇ ਤਿਆਰ ਹੋਣਗੇ, ਕੱਢੇ ਲੱਗਣਗੇ। ਇਹ ਬੜੀ ਵੱਡੀ ਮਾਰ ਸੀ। ਪਰ ਅੱਲਾਹ ਤਾਲਾ ਦੀ ਜ਼ਾਤ ਜਿਹੜੀ ਉਹ ਮਦਦ ਕਰਨੀ ਰਹੀ ਹੈ। ਚਲੋ ਬਾਬਾ ਜੀ, ਬੜੀ ਮਿਹਰਬਾਨੀ ਤੁਹਾਡੀ, ਸਾਡੀ ਬੜੀ ਮਿਹਰਬਾਨੀ। ਤੁਸੀਂ ਸਾਨੂੰ ਜਿਹੜੀਆਂ ਪੁਰਾਣੀਆਂ ਸਟੋਰੀ ਸੁਣਾਈ, ਆਪਣੀ 47 ਵਾਲੀ, ਆਪਣੇ ਦੁੱਖ ਦਰਦ ਜਿਹੜੇ ਸ਼ੇਅਰ ਕੀਤੇ, ਸਾਡੇ ਵੇਖਣ ਵਾਲਿਆਂ ਨੂੰ ਸੁਣਾਏ, ਬਲਕਿ ਆਪਣੇ ਪਿੰਡ ਪਿਛਲੇ ਆਪਣੇ ਨੂੰ ਸਾਰਾ ਵੀਡੀਓ ਤੁਸੀਂ ਸਾਡੇ ਨਾਲ ਰਿਕਾਰਡ ਕਰਾਈ, ਤੁਹਾਡੀ ਬੜੀ ਮਿਹਰਬਾਨੀ, ਤੁਹਾਡੇ ਮਸ਼ਕੂਰ ਹਾਂ ਜੀ। ਅਸੀਂ ਨਾਜ਼ਰੀਨ, ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ, ਲਹਿੰਦੇ ਪੰਜਾਬ ਵਾਲਾ, ਚੜ੍ਹਦੇ ਪੰਜਾਬ ਵਾਲੇ, ਅਗਰ ਲਹਿੰਦੇ ਪੰਜਾਬ ਵਾਲਾ ਆਪਣਾ ਪਿੰਡ ਵੇਖਣਾ ਚਾਹੁੰਦੇ ਕੋਈ, ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਆਪਣਾ ਪਿੰਡ ਤੇ ਜ਼ਿਲ੍ਹਾ ਦੱਸਿਆ ਜੇ, ਅਸੀਂ ਉੱਥੇ ਜਾ ਕੇ ਵੀਡੀਓ ਰਿਕਾਰਡ ਕਰਾਂਗੇ ਤੇ ਹੋ ਸਕਦਾ ਹੈ ਪਿੰਡ ਦਾ ਵੀ ਵਲੌਗ ਬਣਾਈਏ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਸਾਨੂੰ ਇਜਾਜ਼ਤ ਦਿਓ ਜੀ, ਰੱਬ ਰਾਖਾ।